ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਮਿੰਟੂ ਗੁਰਸਰੇਗਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਜੇਕਰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408 272 2500 ਡਾਇਲ ਕਰਕੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਤਿਰਕੇਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਤਿਰਕੇਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਸਵਾਲ ਹੈ ਤਾਂ 415 909 0503 ਡਾਇਲ ਕਰਕੇ ਜੇ ਦੇ ਨਾਲ ਰਾਏ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟਨ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬਿਕਰਸਫੀਲਡ ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਵੇਚ ਸਕਦੇ ਹੋ। ਨਿਮਾ ਸਹੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਲੋਕੇਸ਼ਨ ਹੈ ਸੈਂਤਾ ਨੇਲਾ ਦੀ, ਨੰਬਰ ਹੈ 209 277 0113। ਟਰੱਕਾਂ ਦੀ ਵਧੀਆ ਸਿਖਲਾਈ ਦਿੰਦੇ ਨੇ ਜੀਤ ਟਵਾਲ, ਵੈਸਟ ਕੋਸਟ ਟਰੱਕ ਸਕੂਲ ਵਾਲੇ। ਸੰਪਰਕ ਕੀਤਾ ਜਾ ਸਕਦਾ ਹੈ 559 800 0590। ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 855 905 2575 ਤੇ। ਜੁੜਦੇ ਹਾਂ ਮਿੰਟੂ ਗੁਰਸਰੇਗਾ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਲਾਰੈਂਸ ਬਿਸ਼ਨੋਈ ਤੋਂ ਸ਼ੁਰੂਆਤ ਕਰ ਲਈਏ ਮਿੰਟੂ ਜੀ। ਖਬਰ ਇਹ ਕਹਿੰਦੀ ਹੈ ਕਿ ਪੰਜਾਬ ਪੁਲਿਸ ਨੇ ਵੀ ਮੰਨਿਆ ਕਿ ਲਾਰੈਂਸ ਬਿਸ਼ਨੋਈ ਹੈ ਮਾਸਟਰਮਾਈਂਡ। ਜੀ ਬਿਲਕੁਲ, ਇਹ ਪਹਿਲੀ ਅਧਿਕਾਰਤ ਪੁਸ਼ਟੀ ਹੈ ਜੇ ਆਪਾਂ ਕਹੀਏ ਇਸ ਸਾਰੇ ਮਾਮਲੇ ਦੇ ਵਿੱਚ, ਕਿਉਂਕਿ ਜਦੋਂ ਤੱਕ ਸਾਰਾ ਕੁਝ ਕਲੀਅਰ ਆਫੀਸ਼ੀਅਲੀ ਨਹੀਂ ਹੁੰਦਾ ਉਦੋਂ ਤੱਕ ਕਹਿ ਲਓ ਕੋਈ ਤੁੱਕੇਮਾਰੀ ਹੁੰਦੀ ਹੈ ਜਾਂ ਅੰਦਾਜ਼ੇ ਹੁੰਦੇ ਨੇ ਸਾਡੇ ਇਸ ਤਰ੍ਹਾਂ ਹੋ ਜਾਏਗਾ। ਪਰ ਕਮਾਲ ਦੀ ਗੱਲ ਇਹ ਹੈ ਕਿ ਜੋ ਅੰਦਾਜ਼ੇ ਲੱਗ ਰਹੇ ਸਨ ਜਾਂ ਜਿਹੜੀ ਕਹਾਣੀ ਨਜ਼ਰ ਆ ਰਹੀ ਸੀਗੀ, ਉਹੀ ਕਹਾਣੀ ਜਿਹੜੀ ਆ ਉਹ ਪੁਲਿਸ ਨੇ ਮੋਹਰਬੱਧ ਕੀਤੀ ਆ, ਉਹੀ ਉਹਦੇ ਤੇ ਮੋਹਰ ਲਾ ਕੇ ਉਹਨਾਂ ਨੇ ਪੇਸ਼ ਕਰ ਦਿੱਤੀ ਹੈ। ਤਾਂ ਬਹਰਹਾਲ ਦੇਖੋ, ਇਹ ਸਟੇਟਸ ਰਿਪੋਰਟ ਜਿਹੜੀ ਹੈ ਪੁਲਿਸ ਦੀ ਪਹਿਲੀ ਵਾਰੀ ਸਾਹਮਣੇ ਆਈ। ਸਟੇਟਸ ਰਿਪੋਰਟ ਦਾ ਮਤਲਬ ਕੀ ਹੁੰਦਾ ਹੈ? ਸਟੇਟਸ ਰਿਪੋਰਟ ਦਾ ਮਤਲਬ ਕਿ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਾਂ ਕੋਈ ਕਿਸੇ ਮਾਮਲੇ ਦੇ ਵਿੱਚ ਕੋਈ ਪੜਤਾਲ ਚੱਲ ਰਹੀ ਹੈ ਤਾਂ ਉਹਦਾ ਇੱਕ ਸਟੇਟਸ ਦੱਸਿਆ ਜਾਂਦਾ ਕਿ ਕੀ ਹੈ, ਕਿ ਕਿੱਥੋਂ ਤੱਕ ਪਹੁੰਚ ਗਏ। ਫਰਜ਼ ਕਰੋ ਮੌੜ ਬੰਬ ਧਮਾਕਾ, ਤਾਂ ਮੌੜ ਬੰਬ ਧਮਾਕੇ ਦੇ ਵਿੱਚ ਮਾਮਲਾ ਚਲੇ ਗਿਆ ਹਾਈ ਕੋਰਟ ਦੇ ਵਿੱਚ 2 ਮਰਤਬਾ, ਤਾਂ ਉੱਥੇ ਵੀ ਸਟੇਟਸ ਰਿਪੋਰਟ ਮੰਗੀ ਗਈ ਕਿ ਸਟੇਟਸ ਦਿਓ ਕਿ ਤੁਹਾਡੀ ਇਨਵੈਸਟੀਗੇਸ਼ਨ ਕਿੱਥੇ ਖਲੋਤੀ ਆ, ਤੁਸੀਂ ਕਿਹਨਾਂ ਗਵਾਹਾਂ ਨੂੰ ਹੁਣ ਤੱਕ ਕਲਮਬੱਧ ਕੀਤਾ, ਕਿਹਨਾਂ ਲੋਕਾਂ ਨੂੰ ਤੁਸੀਂ ਮਿਲੇ ਵਗੈਰਾ ਵਗੈਰਾ, ਕਹਿਣ ਦਾ ਮਤਲਬ ਹੈ। ਤਾਂ ਇਸ ਤਰ੍ਹਾਂ ਇੱਕ ਸਟੇਟਸ ਰਿਪੋਰਟ ਕਿ ਕਿਸ ਦਾ ਸਟੇਟਸ ਕੀ ਹੈ, ਉਸ ਸਟੇਟਸ ਦੇ ਵਿੱਚ ਇਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਮੇਨ ਜਿਹੜੇ ਸਾਜ਼ਿਸ਼ਕਰਤਾ ਨੇ ਉਹ ਨੇ 4, 2 ਬਰਾੜ, ਇੱਕ ਕਹਿ ਲਓ ਕਿ ਅਨਮੋਲ ਬਿਸ਼ਨੋਈ ਤੇ ਦੂਸਰਾ ਕਹਿ ਲਓ ਕਿ ਲਾਰੈਂਸ ਬਿਸ਼ਨੋਈ। 4, 5ਵਾਂ ਜੇ ਆਪਾਂ ਦੇਖੀਏ ਤਾਂ ਉਹ ਵੀ ਇਹਨਾਂ ਦਾ ਆਪਣਾ ਹੀ ਆ ਜਾਂਦਾ, ਸਚਿਨ ਥਾਪਾ। ਤਾਂ ਇਹ 5 ਜਣੇ ਇਹਨਾਂ ਨੇ ਗਿਣੇ ਆ ਕਿ ਜਿਹੜੇ ਮੋਢੀਆਂ ਚੋਂ ਆ, ਸਾਜ਼ਿਸ਼ਕਰਤਾਵਾਂ ਚੋਂ। ਦੂਸਰਿਆਂ ਦੀ ਜਿਹੜੀ ਗ੍ਰਿਫਤਾਰੀ ਪਈ ਇਸ ਮਾਮਲੇ ਦੇ ਵਿੱਚ, ਉਹਨਾਂ ਸਾਰਿਆਂ ਦੀ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ ਭੂਮਿਕਾ ਹੈ ਉਹਦੀ ਵਿਆਖਿਆ ਕੀਤੀ ਹੈ ਕਿ ਸੰਦੀਪ ਕੇਕੜਾ ਜਿਹੜਾ ਹੈ ਫੈਨ ਬਣ ਕੇ ਮੂਸੇਵਾਲੇ ਦੀ ਰੈਕੀ ਕਰਦਾ ਹੈ। ਫਿਰ ਸ਼ਾਰਪ ਸ਼ੂਟਰਾਂ ਤੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਨੂੰ ਪੂਰੀ ਜਾਣਕਾਰੀ ਦਿੰਦਾ। ਮਨਪ੍ਰੀਤ ਮੰਨਾ ਜਿਹਦੇ ਬਾਰੇ ਆਪਾਂ ਸ਼ੁਰੂਆਤ ਤੋਂ ਗੱਲ ਕੀਤੀ ਸੀ ਕਿ ਇਹ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਬੰਦ ਸੀਗਾ ਜਿਸ ਦਿਨ ਇਹਨੂੰ ਕੱਢਿਆ ਸੀਗਾ, ਜਾਂ ਕਹਿ ਲਓ ਕਿ ਜਿਸ ਦਿਨ ਉੱਤਰਾਖੰਡ ਚੋਂ ਮਨਪ੍ਰੀਤ ਸਿੰਘ ਭਾਊ ਨੂੰ ਫੜਿਆ ਗਿਆ ਸੀ, ਉਸੇ ਦਿਨ ਹੀ ਅੰਦਾਜ਼ਾ ਲੱਗ ਗਿਆ ਸੀਗਾ। ਤਾਂ ਇਹਨੇ ਮਨਪ੍ਰੀਤ ਮੰਨਾ ਨੇ ਕਰੋਲਾ ਗੱਡੀ ਜਿਹੜੀ ਦੂਸਰੀ ਗੱਡੀ ਸੀ ਮਨਪ੍ਰੀਤ ਉਰਫ ਭਾਊ ਤੱਕ ਪਹੁੰਚਾਈ, ਜਿਸ ਦਾ ਇਸਤੇਮਾਲ ਸ਼ਾਰਪ ਸ਼ੂਟਰਾਂ ਨੇ ਮੂਸੇਵਾਲਾ ਦੇ ਕਤਲ ਚ ਕੀਤਾ। ਤੀਸਰਾ ਕਰੈਕਟਰ ਆਉਂਦਾ ਸਾਰਜ ਮਿੰਟੂ, ਇਹ ਜੇਲ੍ਹ ਚ ਬੰਦੇ ਆ। ਸਾਰਜ ਮਿੰਟੂ, ਇਹਨੇ ਮਨਪ੍ਰੀਤ ਭਾਊ ਨਾਲ ਸੰਪਰਕ ਕੀਤਾ ਸੀ, ਉਸਨੇ ਅਗਾਂਹ ਜਿਹੜੀ ਕਰੋਲਾ ਗੱਡੀ ਸੀ ਇਹ 2 ਬਦਮਾਸ਼ਾਂ ਨੂੰ ਦੇ ਦਿੱਤੀ। ਇਹ ਦੋਵੇਂ ਸ਼ਾਰਪ ਸ਼ੂਟਰ ਹੋ ਸਕਦੇ ਆ, ਪੋਸੀਬਿਲਿਟੀ ਆ, ਇੱਕ ਕੁੱਸੇ ਦਾ ਤੇ ਇੱਕ ਉਹ ਮਾਝੇ ਵਾਲਾ ਜਿਹੜਾ ਰੂਪਾ। ਤਾਂ ਸਾਰਜ ਮਿੰਟੂ, ਗੋਲਡੀ ਬਰਾੜ ਤੇ ਸਚਿਨ ਪਾਇਲਟ ਦਾ ਜਿਹੜਾ ਇਹ ਕਹਿ ਲਓ ਕਿ ਕਰੀਬ ਵੀ ਹੈ। ਸਚਿਨ ਪਾਇਲਟ ਇੱਥੇ ਲਿਖਿਆ, ਸਚਿਨ ਵੈਸੇ ਉਹ ਮੈਂ ਜਿਵੇਂ ਕਿਹਾ ਪਿਤਾਪਨ। ਤਾਂ ਮਨਪ੍ਰੀਤ ਭਾਊ ਉਹੀ ਜਿਹਦੀ ਆਪਾਂ ਗੱਲ ਕੀਤੀ ਹੈ ਕਿ ਇਹਨੂੰ ਉੱਤਰਾਖੰਡ ਚੋਂ ਚੁੱਕਿਆ ਸੀਗਾ, ਇਹਨੇ ਉਹ ਕਰੋਲਾ ਗੱਡੀ ਜਿਹੜੀ ਆ ਅਗਾਂਹ 2 ਜਣਿਆਂ ਤੱਕ ਪਹੁੰਚਾਈ। ਪ੍ਰਭਦੀਪ ਪੱਬੀ ਆ ਕੋਈ, ਕਿ ਇਹਨੇ 2 ਜਿਹੜੇ ਬੰਦੇ ਸੀਗੇ
ਉਹਨਾਂ ਨੂੰ ਪਨਾਹ ਦਿੱਤੀ। ਦੋਵੇਂ ਜਨਵਰੀ 2022 ਵਿੱਚ ਹਰਿਆਣਾ ਤੋਂ ਆਏ ਸੀ। ਇਹਨਾਂ ਨੇ ਵੀ ਮੂਸੇਵਾਲਾ ਦੇ ਘਰ ਦੇ ਆਸ-ਪਾਸ ਰਸਤਿਆਂ ਦੀ ਰੇਕੀ ਕੀਤੀ ਤੇ ਨਾਲੇ ਵੇਖਿਆ ਕਿ ਸਿਕਿਉਰਿਟੀ ਵਗੈਰਾ ਦੇ ਇੰਤਜ਼ਾਮਾਤ ਕੈਸੇ ਨੇ। ਪਰ ਫਿਰ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ ਉਹ ਮਸਲਾ ਜਿਹੜਾ ਇੱਕ ਵਾਰੀ ਢਾਲ ਦਿੱਤਾ ਸੀਗਾ। ਮੋਨੂ ਡਾਗਰ ਹੈ ਮੇਨ ਇਸ ਮਾਮਲੇ ਦੇ ਵਿੱਚ ਖੜੀ। ਮੋਨੂ ਡਾਗਰ ਕਿਉਂਕਿ ਪਹਿਲਾਂ ਹੀ ਅਰੈਸਟ ਆ, ਇਹਦੇ ਤੇ ਇਹ ਦੋਸ਼ ਆ ਕਿ ਇਹਨੇ 2 ਸ਼ੂਟਰ ਮੁਹੱਈਆ ਕਰਵਾਏ ਆ। ਤਾਂ ਸ਼ੂਟਰਾਂ ਦੀ ਟੀਮ ਬਣਾਉਣ ਦੇ ਵਿੱਚ ਇਹਦੀ ਪੂਰੀ ਇੱਕ ਭੂਮਿਕਾ ਸੀ। ਪਵਨ ਬਿਸ਼ਨੋਈ ਤੇ ਨਸੀਬ, ਇਹਨਾਂ ਦੋਹਾਂ ਨੇ ਮੂਸੇਵਾਲਾ ਦੇ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਾਂ ਤੱਕ ਬਲੈਰੋ ਗੱਡੀ ਪਹੁੰਚਦੀ ਕੀਤੀ ਤੇ ਇਹਨਾਂ ਸ਼ਾਰਪ ਸ਼ੂਟਰਸ ਨੂੰ ਪਨਾਹ ਦੇਣ ਦੇ ਵਿੱਚ ਵੀ ਇਹਨਾਂ ਦੀ ਭੂਮਿਕਾ ਸੀ। ਤਾਂ ਮਤਲਬ ਕਿ ਇਸ ਤਰ੍ਹਾਂ ਇਹ ਜਿਹੜੀਆਂ ਸਾਰੀਆਂ ਹੁਣ ਤੱਕ ਦੀਆਂ ਗ੍ਰਿਫਤਾਰੀਆਂ ਨੇ, ਉਹਨਾਂ ਨੂੰ ਇਹਨਾਂ ਨੇ ਦੱਸਿਆ ਕਿ ਕਿਹੜੇ-ਕਿਹੜੇ ਬੰਦੇ ਨੇ ਕੀ ਭੂਮਿਕਾ ਨਿਭਾਈ। ਪਰ ਕੁਝ ਬੰਦੇ ਮੈਂ ਜਿਵੇਂ ਕਿਹਾ ਕਿ ਜਿਵੇਂ 2 ਬਰਾੜ ਉਹ ਦੱਸੇ ਜਾ ਰਹੇ ਆ ਬਾਹਰ, ਤਾਂ ਲਾਰੈਂਸ ਅੰਦਰ ਆ, ਜਿਹੜਾ ਇਹਦਾ ਭਰਾ ਹੈ ਛੋਟਾ ਅਨਮੋਲ, ਉਹਦੇ ਬਾਰੇ ਹੁਣ ਪਤਾ ਨਹੀਂ ਹੈ ਸੱਚ ਹੈ ਕਿ ਝੂਠ ਹੈ। ਕੋਈ ਕਹਿੰਦਾ ਬਾਹਰ ਹੈ, ਕੋਈ ਕਹਿੰਦਾ ਅੰਦਰ ਹੈ। ਤਾਂ ਖੈਰ ਇਹ ਸਾਰਾ ਕੁਝ ਇਹਨਾਂ ਨੇ ਕੀਤਾ। ਹਾਂ, ਸਟੇਟਸ ਰਿਪੋਰਟ ਦੇ ਵਿੱਚ ਕੁਝ ਗੱਲਾਂ ਹੈਗੀਆਂ ਨੇ ਅਹਿਮ, ਉਹ ਮੈਂ ਤੁਹਾਨੂੰ ਦੱਸ ਦੇਣਾ ਕਿ ਨੰਬਰ 1 ਕਿ ਪੁਲਿਸ ਕਹਿੰਦੀ ਹੈ ਕਿ ਸਾਡੀ ਜਾਂਚ ਕਿੱਥੋਂ ਸ਼ੁਰੂ ਹੋਈ, ਕਿ ਬਲੈਰੋ ਦੇ ਵਿੱਚੋਂ, ਕਿਉਂਕਿ ਬਲੈਰੋ ਰੋਕ ਦਿੱਤੀ ਗਈ ਸੀ, ਉਹਦੇ ਵਿੱਚੋਂ ਇੱਕ ਛੋਟੀ ਜਿਹੀ ਪਰਚੀ ਮਿਲੀ ਸੀਗੀ ਜਿਹਨੂੰ ਆਧਾਰ ਬਣਾ ਕੇ ਇਨਵੈਸਟੀਗੇਸ਼ਨ ਅੱਗੇ ਚੱਲੀ ਹੈ। ਸੈਕੰਡ ਚੀਜ਼ ਕਿ 4 ਸ਼ੂਟਰ ਆਇਡੈਂਟੀਫਾਈ ਕਰ ਲਏ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਕੌਣ ਨੇ ਜਾਂ ਫੜੇ ਹੋ ਸਕਦੇ ਜਾਂ ਨਹੀਂ, ਉਹਦੇ ਬਾਰੇ ਕੁਝ ਨਹੀਂ। ਪਰ ਇਹਨਾਂ ਨੇ ਦਾਅਵਾ ਕੀਤਾ ਕਿ 4 ਸ਼ੂਟਰ ਅਸੀਂ ਕਹਿ ਲਓ ਕਿ ਆਇਡੈਂਟੀਫਾਈ ਕਰ ਲਏ, ਨੇੜੇ ਤੇੜੇ ਅਸੀਂ ਉਹਨਾਂ ਨੂੰ ਫੜਨ ਦੇ। ਤਾਂ ਮਸਲਾ ਬਸ ਉਹੀ ਹੈ। ਫਿਰ ਜਿਵੇਂ ਕਹਿ ਲਈਏ ਕਿ 100 ਸਵਾਲਾਂ ਦਾ ਇੱਕੋ ਸਵਾਲ ਕਿ ਸਟੇਟਸ ਰਿਪੋਰਟ ਦੇ ਵਿੱਚ ਸਾਰੀਆਂ ਚੀਜ਼ਾਂ ਸਾਫ਼ ਹੋ ਗਈਆਂ। ਤਾਂ ਇਹ ਕਹਾਣੀ ਹੁਣ ਪੰਜਾਬ ਵਾਸੀਆਂ ਨੂੰ ਸੁਣ ਲੈਣੀ ਚਾਹੀਦੀ ਹੈ ਜਾਂ ਅਫੀਸ਼ੀਅਲੀ ਇੱਕ ਦਿਨ ਆ ਕੇ ਸੁਣਾ ਦਿੱਤੀ ਜਾਏਗੀ ਕਿ ਇਹੀ ਗੱਲ ਜਿਹੜੀ ਲਾਰੈਂਸ ਬਿਸ਼ਨੋਈ ਦੇ ਮਾਮਲੇ ਦੇ ਵਿੱਚ ਕਹੀ ਜਾ ਰਹੀ ਸੀ ਕਿ ਇਹਨਾਂ ਨੇ ਹੀ ਸਿੱਧੂ ਮੂਸੇਵਾਲੇ ਨੂੰ ਮਰਵਾਇਆ। ਤਾਂ ਪੁਲਿਸ ਨੇ ਵੀ ਉਹੀ ਦਾਅਵਾ ਕੀਤਾ। ਹੁਣ ਮਸਲਾ ਜਿਹੜਾ ਕਹਿ ਲਓ ਕਿ ਅਣਸੁਲਝਿਆ ਵਾ, ਉਹ ਹੈ ਕਿ ਮਰਵਾਇਆ ਕਦ। ਸਟੇਟਸ ਰਿਪੋਰਟ ਦੇ ਵਿੱਚ ਕਿਤੇ ਵੀ ਜ਼ਿਕਰ ਨਹੀਂ, ਮੈਂ ਸਾਰੀ ਪੜ੍ਹੀ ਆ। ਸਟੇਟਸ ਰਿਪੋਰਟ ਦੇ ਵਿੱਚ ਕੋਈ ਰਾਇਵਲਰੀ, ਕੋਈ ਕਹਿ ਲਓ ਕਿ ਪਰਸਨਲ ਰੰਜਿਸ਼, ਐਸਾ ਕੁਝ ਵੀ ਨਹੀਂ ਦੱਸਿਆ ਗਿਆ। ਐਸਾ ਕੁਝ ਵੀ ਨਹੀਂ ਦੱਸਿਆ ਗਿਆ ਕਿ ਪੁਰਾਣੀ ਲਾਗਡਾਟ ਕੀ ਸੀਗੀ। ਤਾਂ ਹੁਣ ਜਦੋਂ ਵੀ ਮਤਲਬ ਕਿ ਸਾਰੀ ਕਹਾਣੀ ਸਪਸ਼ਟ ਕਰ ਦੇਣਗੇ, ਜਦੋਂ ਸਾਰਾ ਕੁਝ ਇਹਨਾਂ ਨੇ ਅਧਿਕਾਰਤ ਤੌਰ ਤੇ ਦੱਸਣਾ ਹੋਇਆ, ਤਾਂ ਸ਼ਾਇਦ ਉਦੋਂ ਇਹੀ ਇੱਕ ਜਗਿਆਸਾ ਦਾ ਵਿਸ਼ਾ ਰਹਿ ਜਾਏ। ਕਿਉਂਕਿ ਕਹਾਣੀ ਤਾਂ ਹੁਣ ਸਾਫ਼ ਹੋ ਗਈ ਹੈ ਕਿ 4 ਸ਼ੂਟਰ ਕਿਹੜੇ ਨੇ। ਤੇ ਵੱਡੀ ਗੱਲ ਇਹ ਹੈ ਕਿ ਅਸਲ ਦੇ ਵਿੱਚ ਇਸ ਕਹਾਣੀ ਦਾ ਮੁੱਢ ਕਿਉਂ ਵੱਜਾ। ਮਤਲਬ ਕਿ ਇੱਕ ਸਿੰਗਰ ਨੂੰ, ਇੱਕ ਆਰਟਿਸਟ ਨੂੰ ਜੇ ਮਾਰਿਆ ਜਾਂਦਾ ਉਹਦੇ ਪਿੱਛੇ ਵਜ੍ਹਾ ਕੀ ਰਹੀ। ਕੋਈ ਉਹਦੀ ਕਿਸੇ ਕਿਸਮ ਦੀ ਗਰੁੱਪਿਜ਼ਮ ਦੇ ਵਿੱਚ ਇਨਵੋਲਵਮੈਂਟ ਸੀ, ਕੋਈ ਉਹ ਰੰਗਦਾਰੀ ਤੋਂ ਵਸੂਲੀ ਤੋਂ ਨਾਹਾ ਕਰ ਰਿਹਾ ਸੀਗਾ, ਕੋਈ ਹੋਰ ਕਾਰਨ, ਕੋਈ ਪਰਸਨਲ। ਸੋ ਇਹ ਚੀਜ਼ ਜਿਹੜੀ ਹੈ ਉਹ ਹੁਣ ਵੇਖਣੀ ਬਾਕੀ ਹੈ ਕਿ ਕੀ ਮਿੱਡੂ ਖੇੜਾ ਦਾ ਹੀ ਇੰਤਕਾਮ ਸੀ। ਇਹ ਜਿਹੜੇ ਸਾਰੇ ਸਵਾਲ ਨੇ ਉਹ ਉਦੋਂ ਹੀ ਹੱਲ ਹੋਣਗੇ ਜਦੋਂ ਹੁਣ ਪੀਸੀ ਕਰਕੇ ਕਹਿਣਗੇ ਕਿ ਹਾਂ ਇਸ ਕਤਲकांड ਦੀ ਮੂਲ ਵਜ੍ਹਾ ਜਿਹੜੀ ਆ ਉਹ ਆ ਚੀਜ਼ ਬਣੀ। ਜੀ। ਉਧਰ ਮੁੱਖ ਮੰਤਰੀ ਮਾਨ ਸਾਹਿਬ ਨੇ ਵੀ ਕਿਹਾ, ਉਹਨਾਂ ਨੇ ਦੋਸ਼ ਲਾਇਆ ਪੁਰਾਣੀਆਂ ਪਾਰਟੀਆਂ ਤੇ। ਉਹ ਕਹਿੰਦੇ ਵੀ ਇਹ ਪੁਰਾਣੀਆਂ ਪਾਰਟੀਆਂ ਨੇ ਨੌਜਵਾਨਾਂ ਨੂੰ ਜਿਹੜਾ ਉਹ ਜੁਰਮ ਦੇ ਵਿੱਚ ਧੱਕਿਆ। ਦੇਖੋ, ਇਹ ਰਵਾਇਤੀ ਸਿਆਸਤ ਨੂੰ ਤੋੜਨ ਆਏ ਸਨ, ਪਰ ਇਹ ਰਵਾਇਤੀ ਸਿਆਸਤ ਦਾ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੁਹਰਾ ਕਰ ਰਹੇ ਨੇ। ਰਵਾਇਤੀ ਸਿਆਸਤ ਕੀ ਸੀ ਕਿ ਪਿਛਲੀ ਸਰਕਾਰ ਨੇ ਇਸ ਤਰ੍ਹਾਂ ਕੀਤਾ ਜੀ। ਜੋ ਵੀ ਗੱਲ ਹੋਣੀ ਕਿ ਪਿਛਲੇ ਇਸ ਤਰ੍ਹਾਂ ਕਰ ਗਏ ਨੇ, ਉਹ ਕਹਿੰਦੇ ਨਹੀਂ ਪਿਛਲੇ ਤੋਂ ਪਿਛਲੇ ਇਹ ਜਦੋਂ ਹੈਗੇ ਸੀਗੇ ਸੱਤਾ ਦੇ ਵਿੱਚ, ਇਹਨਾਂ ਨੇ ਇਸ ਤਰ੍ਹਾਂ ਦੇ ਵਿਗਾੜ ਪੈਦਾ ਕੀਤੇ ਨੇ। ਬਿਲਕੁਲ ਇਸ ਗੱਲ ਦੇ ਨਾਲ ਤੇ ਕੋਈ ਵੀ ਪੰਜਾਬ ਦਾ ਬੰਦਾ ਅਸਹਿਮਤ ਹੋ ਹੀ ਨਹੀਂ ਸਕਦਾ, ਡਿਸਐਗਰੀ ਹੋ ਹੀ ਨਹੀਂ ਸਕਦਾ ਕਿ ਬਿਲਕੁਲ ਜਿਹੜਾ ਸ਼ਬਦ ਅਸੀਂ ਕਦੇ ਸੁਣਿਆ ਹੀ ਨਹੀਂ ਸੀ, ਨਾ ਸਾਡੇ ਸੱਭਿਆਚਾਰ ਦਾ ਹਿੱਸਾ ਸੀਗਾ, ਇਹੋ ਜਿਹੇ ਅਨਸਰਾਂ ਨੂੰ ਅਸੀਂ ਵੈਲੀ, ਬਦਮਾਸ਼, ਲੁੱਚੇ, ਲਫੰਗੇ, ਪਤਾ ਨਹੀਂ ਕਿਆ ਕਿਆ ਕਹਿੰਦੇ ਸੀਗੇ। ਤਾਂ ਇੱਕ ਗੈਂਗਸਟਰ ਸ਼ਬਦ ਜੇ ਇੰਟਰੋਡਿਊਸ ਹੁੰਦਾ ਹੈ ਤਾਂ ਉਹ ਇਸੇ ਹੀ ਸਮੇਂ ਕਾਲ ਦੇ ਵਿੱਚ ਹੁੰਦਾ ਹੈ। 2008-10 ਤੋਂ ਬਾਅਦ ਉਹ ਆਪਾਂ ਸੁਣਦੇ ਆ, ਉਹਨਾਂ ਨੂੰ ਫਿਰ ਦੇਖਦੇ ਵੀ ਆ ਉਹ ਕਿਵੇਂ ਤਾਂਡਵ ਕਰਦੇ ਨੇ। ਉਹ 2013-14 ਤੋਂ ਬਾਅਦ ਤੇ ਫਿਰ ਬਿਲਕੁਲ ਖੁੱਲ ਕੇ ਕੰਮ ਚੱਲ ਗਿਆ। ਇਸ ਗੱਲ ਦੇ ਨਾਲ ਤੇ ਸਾਰੇ ਸਹਿਮਤ ਨੇ। ਹੁਣ ਜੇ ਤੁਸੀਂ ਇਹੋ ਗੱਲ ਹੀ ਕਹੀ ਜਾਓ ਕਿ ਫਲਾਣੇ ਨੇ ਉਹ ਕੀਤਾ ਜੀ, ਫਲਾਣੇ ਨੇ ਉਹ ਕੀਤਾ, ਤਾਂ ਫਿਰ ਗੱਲ ਇਹ ਆ ਕਿ ਤੁਹਾਡਾ ehtimam ਕੀ ਆ, ਤੁਹਾਡਾ ehtimam ਕੀ ਰਹਿ ਜਾਂਦਾ। ਜੀ ਜੀ। ਮਤਲਬ ਕਿ ਨਿਜ਼ਾਮ ਦਾ ਆਪਣੇ ਦਾ ਕੋਈ ehtimam ਤੇ ਹੁੰਦਾ ਹੈ ਨਾ, ਫਿਰ ਤੁਹਾਡਾ ehtimam ਕੀ
ਭਗਵੰਤ ਮਾਨ ਵੀਰ ਕਿ ਤੁਹਾਡਾ ਪ੍ਰਬੰਧ ਕੀ ਹੈ। ਪਿਛਲਿਆਂ ਨੇ ਕੀਤਾ ਜੀ ਪਿਛਲਿਆਂ ਨੇ ਕੀਤਾ ਤੇ ਉਹਨੇ ਭੁਗਤਿਆ ਵੀ, ਭੁਗਤ ਨਤੀਜੇ ਮਖਸੂਸ ਪੂਰੀ ਆ, ਗਲਤ ਜਗ੍ਹਾ ਤੇ ਜਿਹਨੇ ਲਾਈ ਹੋਈ ਹੈ। ਹੂੰ ਗੱਲ ਇਹ ਹੈ ਕਿ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹਨਾਂ ਨੇ ਫਲ ਪਾਇਆ, ਜੀ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੋਈ ਤੁਹਾਡੇ ਕੋਲ ਬਲੂ ਪ੍ਰਿੰਟ ਹੋਵੇ, ਤੁਹਾਡੇ ਕੋਲ ਰੋਡ ਮੈਪ ਹੋਵੇ, ਕੋਈ ਵਿਜ਼ਨ ਦਿਖਾਓ ਤੇ ਸਹੀ ਨਾ ਕਿ ਇਸ ਤਰੀਕੇ ਨਾਲ ਹੁਣ ਖਤਮ ਕਰਾਂਗੇ। ਇਹ ਗੱਲ ਕਹਿੰਦੇ ਨੇ ਕਿ ਪੁਰਾਣੀਆਂ ਪਾਰਟੀਆਂ ਨੇ ਜੀ ਨੌਜਵਾਨਾਂ ਨੂੰ ਜੁਰਮ ਚ ਧੱਕਿਆ, ਇਹ ਕੀ ਤੁਸੀਂ ਉਹਨਾਂ ਨੂੰ ਜਸਟੀਫਾਈਡ ਕਰ ਰਹੇ ਹੋ? ਜੀ ਜਿਹੜੇ ਬੰਦੇ ਜੁਰਮ ਦੇ ਵਿੱਚ ਹੈ ਕਿ ਹਾਂ ਬਈ ਇੱਥੇ ਧੱਕੇ ਦਾ ਸ਼ਿਕਾਰ ਹੋ ਗਏ, ਕਿ ਇਹਨਾਂ ਨੂੰ ਧੱਕ ਦਿੱਤਾ ਗਿਆ, ਜੇ ਵਾਕਈ ਉਹ ਸਿਆਸਤ ਦਾ ਸ਼ਿਕਾਰ ਹੋਏ ਆ, ਤੁਸੀਂ ਮੰਨਦੇ ਹੋ ਜੀ ਤਾਂ ਫਿਰ ਤੁਸੀਂ ਪਰਸਨਲੀ ਇਸ ਮਾਮਲੇ 'ਚ ਇਨਵੋਲਵ ਹੋਵੋ, ਉਹਨਾਂ ਨੂੰ ਮੇਨ ਸਟ੍ਰੀਮ 'ਚ ਲੈ ਕੇ ਆਓ। ਇੱਕ ਮੁੱਖ ਮੰਤਰੀ ਬਹੁਤ ਵੱਡੇ ਪੱਧਰ ਤੇ ਜੇ ਇਸ ਤਰ੍ਹਾਂ ਦੀ ਮੁਹਿੰਮ ਛੇੜਦੇ ਨੇ ਤੇ ਉਹ ਕਾਮਯਾਬ ਹੋ ਸਕਦੀ ਹੈ। ਖੁਦ ਮੁੱਖ ਮੰਤਰੀ ਮਿਲੇ, ਉਹਨਾਂ ਨੂੰ ਪ੍ਰਪੋਜ਼ਲ ਦੇਵੇ ਕਿ ਆਓ ਮੇਰੇ ਨਾਲ ਟੇਬਲ ਤੇ ਬੈਠੋ, ਤੁਹਾਨੂੰ ਮੇਨ ਸਟ੍ਰੀਮ 'ਚ ਲਿਜਾਊਂਗਾ, ਤੁਹਾਡਾ ਰੀਹੈਬ ਕਰੂੰਗਾ, ਤੁਹਾਨੂੰ ਪ੍ਰੋਟੈਕਟ ਕਰੂੰਗਾ, ਪ੍ਰੋਟੈਕਸ਼ਨ ਦੇਊਂਗਾ, ਤੁਹਾਨੂੰ ਸਮਾਜ ਦੇ ਵਿੱਚ ਜਗ੍ਹਾ ਦਿਵਾਊਂਗਾ, ਤੁਹਾਨੂੰ ਇਨਸਾਫ ਦਿਵਾਊਂਗਾ, ਤੁਹਾਨੂੰ ਸਾਰੇ ਉਹ ਡਾਕੂਮੈਂਟਸ ਦਿਵਾਊਂਗਾ ਜੋ ਇੱਕ ਨਾਗਰਿਕ ਦੇ ਬਣਦੇ ਨੇ। ਜੀ ਤਾਂ ਮੇਰੇ ਖਿਆਲ ਦੇ ਨਾਲ ਕੁਛ ਨਾ ਕੁਛ ਤਾਂ ਹੋ ਸਕਦਾ। ਸੋ ਇਹ ਡਾਇਲੌਗ ਬਾਜ਼ੀ ਬੰਦ ਕਰ ਦੇਣੀ ਚਾਹੀਦੀ ਆ ਕਿ ਕਿਹਨੇ ਕੀਤਾ। ਹਾਂ, ਉਹ ਸਭ ਨੂੰ ਪਤਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਸਾਨੂੰ ਹੁਣ ਨਵਾਂ ਡਾਇਲੌਗ ਦੱਸੋ ਕਿ ਬਈ ਇਸ ਮਸਲੇ ਦਾ ਹੱਲ ਕੀ ਹੈ। ਜੀ ਕਿਉਂਕਿ ਹੋਰ ਦੇਖੋ 4 ਮਹੀਨੇ ਆ, 6 ਮਹੀਨੇ ਆ, ਫਿਰ ਤੇ ਇਹ ਵੀ ਤੁਹਾਡੇ ਕੋਲ ਬਹਾਨਾ ਨਹੀਂ ਨਾ ਰਹੇਗਾ। ਫਿਰ ਹਾਲੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਸਮਾਂ ਥੋੜਾ ਹੋਇਆ, ਫਿਰ ਤੇ ਤੁਹਾਡੇ ਕੋਲ ਇਹ ਵੀ ਤਰਕ ਨਹੀਂ ਰਹੇਗਾ ਕਿ ਪੁਰਾਣਿਆਂ ਨੇ ਕੀਤਾ, ਪਿਛਲਿਆਂ ਨੇ ਕੀਤਾ। ਫਿਰ ਤੁਹਾਡੇ ਕੋਲ ਕਹਿ ਲਓ ਕਿ ਜਵਾਬ ਨਹੀਂ ਹੋਏਗਾ ਇਸ ਗੱਲ ਦਾ। ਲੋਕ ਤੁਹਾਨੂੰ ਪੁੱਛਣਗੇ ਕਿ ਤੁਸੀਂ ਕੀ ਕੀਤਾ, ਉਹਨਾਂ ਨੇ ਵਿਗਾੜ ਕੀਤਾ, ਤੁਸੀਂ ਸੁਧਾਰ ਕੀ ਕੀਤਾ। ਸੋ ਇਸ ਤੋਂ ਪਹਿਲਾਂ ਕਿ ਸਾਰੀਆਂ ਚੀਜ਼ਾਂ ਉਹਨਾਂ ਤੇ ਸੁੱਟੀ ਜਾਓ, ਐਸਾ ਨਹੀਂ ਹੁੰਦਾ, ਕਿਉਂਕਿ ਇਹ ਕੰਮ ਤਾਂ ਕੀਤਾ ਜਾ ਸਕਦਾ ਹੈ ਨਾ ਕਿ ਤੁਸੀਂ ਜਿਹੜੇ ਗਏ ਉਹਨਾਂ ਨੂੰ ਮੋੜ ਲਿਆਵੋ ਔਰ ਨਵੇਂ ਨਾ ਪੈਦਾ ਹੋਣ ਦਿਓ। ਇਹੀ ਦੇਖਣ ਵਾਲੀ ਗੱਲ ਹੋਏਗੀ ਨਾ ਕਿ ਕੀ ਤੁਸੀਂ ਪੁਰਾਣਿਆਂ ਨੂੰ ਮੋੜ ਸਕਦੇ ਹੋ, ਪੁਰਾਣਿਆਂ ਨੂੰ ਵਰਜ ਸਕਦੇ ਹੋ, ਡਰਾ ਸਕਦੇ ਹੋ, ਸਜ਼ਾ ਯਾਫਤਾ ਬਣਾ ਸਕਦੇ ਹੋ, ਜਾਂ ਨਵਿਆਂ ਨੂੰ ਵੀ ਬੰਦ ਕਰੋ ਕਿ ਨਵੇਂ ਇਸ ਰਸਤੇ ਤੁਰ ਨਹੀਂ ਨਾ। ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ। ਖੈਰ, ਇਹਨਾਂ ਨੇ ਅੱਜ ਰੋਡ ਸ਼ੋਅ ਕੀਤਾ, ਉਹੀ ਸੰਗਰੂਰ ਜਿਹੜਾ ਕਿ ਹੁਣ ਚੰਡੀਗੜ੍ਹ ਤੋਂ ਥੋੜੀ ਦੂਰ ਹੈ, ਤਾਂ ਕਿਉਂਕਿ ਉੱਥੇ ਜ਼ਿਆਦਾ ਰਹਿੰਦੇ ਨੇ। ਸੰਗਰੂਰ ਆ ਕੇ ਜਿੱਥੇ ਮਤਲਬ ਕਿ ਸ਼ਹਿਬਰਾਂ ਲੱਗਦੇ ਹੁੰਦੀਆਂ ਸਨ, ਮਜ਼ਮੇ ਲੱਗਦੇ ਹੁੰਦੇ ਸਨ, ਅੱਜ ਉੱਥੇ ਕੁਛ ਨੌਜਵਾਨ ਸੜਕ ਦੇ ਕੰਢੇ ਖਲੋ ਕੇ ਕਹਿੰਦੇ ਡੱਕਾ ਨਹੀਂ ਕੀਤਾ ਤੁਸੀਂ ਸਵਾਏ ਗੱਲਾਂ ਤੋਂ। ਔਰ ਭਗਵੰਤ ਮਾਨ ਫਿਰ ਗੁੱਸੇ ਦੇ ਵਿੱਚ ਝਾਕਦੇ ਵੀ ਆ ਤੇ ਇੱਕ ਮੈਂ ਕਹੂੰਗਾ ਕਿ ਇਹਨਾਂ ਦੇ ਮੇਚ ਦਾ ਨਹੀਂ, ਉਹ ਇਸ਼ਾਰਾ ਜਾਰੀ ਕਰਦੇ ਨੇ ਹੱਥ ਦੇ ਨਾਲ। ਤਾਂ ਉਹ ਮੁੱਖ ਮੰਤਰੀ ਨੂੰ, ਕਿਸੇ ਵੀ ਮੁੱਖ ਮੰਤਰੀ ਨੂੰ ਨਹੀਂ ਕਰਨਾ ਚਾਹੀਦਾ। ਇਹਨਾਂ ਨੂੰ ਕੰਪੇਨ ਮੋਡ ਚੋਂ ਨਿਕਲਣਾ ਚਾਹੀਦਾ, ਕਿਉਂਕਿ ਕੰਪੇਨ ਮੋਡ ਠੀਕ ਹੈ ਕਿ ਤੁਸੀਂ ਹੁਣ ਉਹਦੇ ਵਿੱਚ ਹੋ ਕੰਪੇਨ ਚ, ਪਰ ਹੁਣ ਤੁਸੀਂ ਮੁੱਖ ਮੰਤਰੀ ਵੀ ਹੋ, ਇਕੱਲੇ ਮੈਂਬਰ ਪਾ ਦੇ। ਤਾਂ ਗੱਲ ਇਹ ਹੈ ਕਿ ਜਿੱਦਾਂ ਹੁਣ ਉੱਥੇ ਵੇਖੋ ਸੰਗਰੂਰ ਦੇ ਵਿੱਚ ਬੇਰੁਜ਼ਗਾਰ ਕਿਸ ਤਰ੍ਹਾਂ ਬੈਠੇ ਨੇ। ਅੱਜ ਤਾਂ ਮੈਨੂੰ ਲੱਗਦਾ ਕਿ ਇਹਨਾਂ ਦੇ ਦਫ਼ਤਰ ਦਾ ਕਿਹਾ ਜਾ ਰਿਹਾ ਕਥਿਤ ਤੌਰ ਤੇ ਕਿ ਸ਼ਟਰ ਵੀ ਸੁੱਟਣਾ ਪਿਆ ਸੰਗਰੂਰ ਦੇ ਵਿੱਚ। ਤਾਂ ਉੱਥੇ ਬਹੁਤ ਸਾਰੇ ਬੇਰੁਜ਼ਗਾਰ ਧਰਨੇ ਲਾ ਕੇ ਬੈਠੇ, ਇਹ ਕਹਿੰਦੇ ਸਨ ਕਿ ਅਸੀਂ ਟੀਕਿਆਂ ਦੀ ਜਗ੍ਹਾ ਤੇ ਟਿਫਨ ਫੜਾਵਾਂਗੇ। ਫਿਰ ਇਹ ਕਹਿੰਦੇ ਸਨ ਕਿ ਅਸੀਂ ਬਈ ਇਹਨਾਂ ਨੂੰ ਜਿਹੜੀਆਂ ਟੈਂਕੀਆਂ ਨੇ ਉਹਨਾਂ ਤੋਂ ਉਤਾਰਾਂਗੇ। ਪਰ ਇੱਥੇ ਤਾਂ ਜਿਹਨੂੰ ਕੇਜਰੀਵਾਲ ਨੇ ਭੈਣ ਬਣਾਇਆ ਹੋਇਆ ਸੀਗਾ, ਉਹ ਵੀ ਟੈਂਕੀ ਤੇ ਚੜੀ ਹੋਈ ਸੀ ਬੀਬੀ। ਸੋ ਗੱਲ ਇਹ ਹੈ ਕਿ ਚਲੋ ਕੰਪੇਨ ਤੁਹਾਡੀ ਖਤਮ ਹੋ ਜਾਏਗੀ, ਜ਼ਿਮਨੀ ਚੋਣ ਤੁਹਾਡੀ ਖਤਮ ਹੋ ਜਾਏਗੀ, ਇਹਨਾਂ ਸਮੱਸਿਆਵਾਂ ਵੱਲ ਹੱਲ ਕਰੋ, ਉਹਨਾਂ ਦੇ ਨਾਲ ਗੱਲਬਾਤ ਕਰੋ, ਕਿਉਂਕਿ ਉਹਨਾਂ ਦੇ ਬੱਚੇ ਵੀ ਉੱਥੇ ਨਾਲ ਨੇ, ਕੁਛ ਜਿਹੜੇ ਬੇਰੁਜ਼ਗਾਰ ਨੇ। ਤਾਂ ਉਹ ਤਪਦੀ ਧੁੱਪ ਆ ਬਹੁਤ ਜ਼ਿਆਦਾ, ਕਹਿ ਲਓ ਕਿ ਅਸਮਾਨ ਦੇ ਵਿੱਚ ਉੱਥੇ ਅੱਗ ਵਰਸਦੀ ਹੈ, ਬਹੁਤ ਜ਼ਿਆਦਾ ਬੁਰਾ ਹਾਲ ਆ। ਉਹਨਾਂ ਦੀ ਗੱਲ ਸੁਣਨੀ ਚਾਹੀਦੀ ਆ। ਪਰ ਇਹਨਾਂ ਦੀ ਗੱਲ ਬਿਲਕੁਲ ਠੀਕ ਆ ਕਿ ਪੁਰਾਣੀਆਂ ਪਾਰਟੀਆਂ ਨੇ ਇਹਨਾਂ ਨੌਜਵਾਨਾਂ ਦਾ ਬੇੜਾ ਗਰਕ ਕੀਤਾ ਵੱਡੇ ਪੱਧਰ ਤੇ, ਪਰ ਜਿਨ੍ਹਾਂ ਦਾ ਬੇੜਾ ਗਰਕ ਕੀਤਾ ਸੀ ਉਹ ਜ਼ਿਆਦਾਤਰ ਜੇਲ੍ਹਾਂ ਦੇ ਵਿੱਚ ਜਾਂ ਮੁੱਕ ਗਏ ਨੇ, ਖਤਮ ਹੋ ਗਏ ਨੇ। ਹੁਣ ਵਾਲਾ ਪੋਸ਼ ਹੈ ਜਿਹੜਾ, ਉਹਨੂੰ ਸੰਭਾਲੋ, ਤੇ ਅਗਲਾ ਪੋਸ਼ ਹੈ ਜਿਹੜਾ ਉਹ ਤਿਆਰ ਨਾ ਹੋਵੇ। ਬਸ ਮਾਨ ਸਾਹਿਬ ਇਹੀ ਅਪੀਲ ਹੈ ਤੁਹਾਨੂੰ। ਜੀ ਜੀ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਜੇਲ੍ਹ ਦੇ ਵਿੱਚੋਂ ਚਿੱਠੀ ਲਿਖੀ ਹੈ ਮਿੱਠੂ ਜੀ। ਹਾਂਜੀ, ਇਹਨਾਂ ਦੀ ਚਿੱਠੀ ਆਉਣ ਵਾਲੀ ਸੀ, ਉਡੀਕੀ ਜਾ ਰਹੀ ਸੀ, ਬੜੇ ਚਿਰ ਤੋਂ ਉਡੀਕਾਂ ਰੱਖੀਆਂ। ਸੋ ਉਡੀਕੀ ਜਾ ਰਹੀ ਸੀ ਕਿ ਕਿਹੜੇ ਵੇਲੇ ਪੱਤਰ ਆਏਗਾ, ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਆਮ ਤੌਰ ਤੇ ਇਹਨਾਂ ਦਾ ਇੱਕ ਪੱਤਰ ਆਉਂਦਾ ਹੁੰਦਾ ਹੈ, ਤਾਂ ਬੜਾ ਲੰਬਾ ਪੱਤਰ ਹੈ। ਜੇ ਉਹਨੂੰ ਪੜ੍ਹਨ ਲੱਗੀਏ ਤੇ ਮੇਰੇ ਖਿਆਲ ਦੇ ਨਾਲ ਸਾਰੇ ਪ੍ਰੋਗਰਾਮ ਦੇ ਟਾਈਮ ਦੇ ਵਿੱਚ ਉਹ ਪੱਤਰ ਹੀ ਪੂਰਾ ਆਏਗਾ। ਤਾਂ ਖੈਰ, ਮੁੱਖ ਤੌਰ ਤੇ ਜੇ ਉਸ ਪੱਤਰ ਦੀਆਂ ਗੱਲਾਂ ਆਪਾਂ ਵੇਖੀਏ ਤਾਂ ਉਹਨਾਂ ਨੇ ਕਾਂਗਰਸ ਦੀ ਆਲੋਚਨਾ ਕੀਤੀ ਹੈ ਇਸ ਬਾਬਤ, ਸਿੱਖ ਕੌਮ ਦੇ ਨਾਲ ਜੋ ਕਾਰੇ ਹੋਏ ਨੇ
ਜੀ ਜੋ ਜ਼ੁਲਮ ਹੋਏ ਨੇ ਉਹਨਾਂ ਦੀ ਗੱਲਬਾਤ ਕੀਤੀ ਹੈ, ਫਿਰ ਬੰਦੀ ਸਿੰਘਾਂ ਦੀ ਗੱਲਬਾਤ ਕੀਤੀ ਆ, ਆਪਣੀ ਗੱਲਬਾਤ ਕੀਤੀ ਆ, ਬੀਬੀ ਕਮਲਦੀਪ ਕੌਰ ਜੀ ਦੀ ਗੱਲਬਾਤ ਕੀਤੀ ਆ, ਤੇ ਨਾਲ ਸਮੇਂ ਦੀਆਂ ਸਰਕਾਰਾਂ ਦੀ ਦੋਗਲੀ ਮਾਨਸਿਕਤਾ ਦੀ ਗੱਲ ਕੀਤੀ ਆ। ਤਾਂ ਐਂਡ ਦੇ ਵਿੱਚ ਜਿਹੜੀ ਗੱਲ ਕਰਨੀ ਆ ਫਿਰ ਉਹ ਕਰਦੇ ਨੇ। ਕਿਹੜੀ ਗੱਲ ਕਰਨੀ ਆ? ਜੀ ਸੰਗਰੂਰ ਦੀ। ਜੀ ਉਹ ਕਹਿੰਦੀ ਹੈ ਕਿ ਦੇਖੋ ਜੀ, ਗੱਲ ਇਹ ਆ, ਸੰਗਰੂਰ ਹਲਕੇ ਦੇ ਸਾਰੇ ਧਰਮਾਂ ਵਰਗਾਂ ਦੇ ਲੋਕਾਂ ਨੂੰ ਮੇਰੀ ਮੇਨ ਬੇਨਤੀ ਆ ਕਿ ਇਸ ਜ਼ਿਮਨੀ ਚੋਣ ਲਈ ਤੁਹਾਡੇ ਸਾਹਮਣੇ 5 ਉਮੀਦਵਾਰ ਆ। 5 ਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਮਤਲਬ ਹੈ ਕੇਜਰੀਵਾਲ ਤੇ ਰਾਘਵ ਚੱਡਾ ਵਰਗੇ ਲੋਕਾਂ ਦੇ ਹੱਥ ਮਜ਼ਬੂਤ ਕਰਨਾ, ਜਿਹੜੇ ਦਿੱਲੀ ਬਹਿ ਕੇ ਪੰਜਾਬ ਦੇ ਲੋਕਾਂ ਤੇ ਰਾਜ ਕਰ ਰਹੇ ਹਨ ਅਤੇ ਇਸ ਧਰਤੀ ਤੇ ਵਸਦੇ ਹੋਏ ਲੋਕਾਂ ਵੱਲੋਂ ਦਿੱਤੇ ਵੱਡੇ ਫਤਵੇ ਦਾ ਅਪਮਾਨ ਕਰ ਰਹੇ ਹਨ। ਜੀ ਦੂਜਾ ਕੌਣ ਹੈ? ਕਹਿੰਦੀ ਜੇ ਕਾਂਗਰਸ ਉਮੀਦਵਾਰ। ਉਹ ਕਹਿੰਦੇ ਇਹਨਾਂ ਨੂੰ ਵੋਟ ਪਾਉਣ ਦਾ ਮਤਲਬ ਹੈ ਕਿ ਗਾਂਧੀ ਪਰਿਵਾਰ ਦੇ ਹੱਥ ਮਜ਼ਬੂਤ ਕਰਨਾ, ਜਿਨ੍ਹਾਂ ਨੇ ਸਾਡੇ ਧਾਰਮਿਕ ਸਥਾਨਾਂ ਤੇ ਹਮਲੇ ਕੀਤੇ, ਹਜ਼ਾਰਾਂ ਨਿਰਦੋਸ਼ ਲੋਕਾਂ ਦਾ ਕਤਲਾਮ ਕੀਤਾ। ਤੀਜਾ ਕੌਣ ਹੈ? ਬੀਜੇਪੀ ਵਾਲਾ। ਉਹ ਕਹਿੰਦੇ ਆ ਕਿ ਇਹਨਾਂ ਨੂੰ ਵੋਟ ਪਾਉਣ ਦਾ ਮਤਲਬ ਹੈ ਕਿ ਮੋਦੀ ਦੇ ਹੱਥ ਮਜ਼ਬੂਤ ਕਰਨਾ, ਜਿਨ੍ਹਾਂ ਦੇ ਫੈਸਲਿਆਂ ਦੇ ਖਿਲਾਫ ਹੁਣੇ ਤੁਸੀਂ ਦਿੱਲੀ ਦੇ ਬਾਰਡਰਾਂ ਤੇ ਬੈਠ ਕੇ 700 ਕਿਸਾਨ ਸ਼ਹੀਦ ਕਰਵਾ ਕੇ ਇੱਕ ਵੱਡਾ ਸੰਘਰਸ਼ ਕਰਕੇ ਆਏ ਹੋ ਤੇ ਜਿਹੜੇ ਬੰਦੀ ਸਿੰਘਾਂ ਦੇ ਕੇਸਾਂ ਦੇ ਫੈਸਲੇ ਕਰਨ ਤੇ ਰਿਹਾਈਆਂ ਕਰਨ ਤੋਂ ਮੁਨਕਰ ਹੋ ਰਹੇ। ਹੁਣ ਚੌਥਾ ਕਿਹੜਾ ਹੈ? ਚੌਥਾ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ। ਕਹਿੰਦੇ ਜਿਹੜੇ ਮਹਿਲਾਂ ਵਿੱਚ ਰਹਿੰਦੇ ਆ, 1 ਮਿੰਟ ਤੋਂ ਪਹਿਲਾਂ ਦੇਸ਼ ਦੀਆਂ ਏਜੰਸੀਆਂ ਉਹਨਾਂ ਨੂੰ ਸਾਰੇ ਦੇਸ਼ਾਂ ਦੇ ਵੀਜ਼ੇ ਦੇ ਦਿੰਦੀਆਂ ਨੇ। ਉਹ ਆਪਣੇ ਆਪ ਨੂੰ ਸੰਘਰਸ਼ੀ ਹੋਣ ਦਾ ਦਾਅਵਾ ਕਰਦੇ ਆ, ਜਿਹੜੇ 1999 ਤੋਂ ਲੈ ਕੇ ਹੁਣ ਤੱਕ ਸਾਰੀਆਂ ਚੋਣਾਂ ਲੜਦੇ ਰਹੇ। ਚੋਣਾਂ ਲੜਨਾ ਜਿਨ੍ਹਾਂ ਦੀ ਡਿਊਟੀ ਹੈ, ਇਹਨਾਂ ਨੂੰ ਵੋਟ ਪਾਉਣ ਦਾ ਮਤਲਬ ਬਸ ਕੁਝ ਵੀ ਨਹੀਂ ਹੈ, ਐਵੇਂ ਆਪਣੀ ਵੋਟ ਖਰਾਬ ਕਰਨਾ ਹੈ। ਜੀ ਤਾਂ 5ਵੇਂ ਉਮੀਦਵਾਰ ਫਿਰ ਕੌਣ ਰਹਿ ਗਏ? ਬੀਬੀ ਕਮਲਦੀਪ ਕੌਰ। ਪਾ ਦਿਓ ਵੋਟ। ਮਤਲਬ ਕਿ ਸਿੱਧੇ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਇਹ ਜਿਹੜਾ ਪੱਤਰ ਦਾ ਅਖੀਰਲਾ ਹਿੱਸਾ ਮੈਂ ਪੜ੍ਹਿਆ ਵਾ, ਹੂ ਬਹੂ ਜੋ ਲਿਖਿਆ, ਤਾਂ ਇਹਨਾਂ ਦੀ ਅਪੀਲ ਕਹਿ ਲੋ ਜਾਂ ਪੰਥ ਨੂੰ ਬੇਨਤੀ ਕਹਿ ਲੋ ਕਿ ਬਈ ਸਾਰੇ ਜਾਣੇ, ਵੈਸੇ ਤਾਂ ਪੰਜਾਬੀਆਂ ਨੂੰ ਕਰ ਰਹੇ ਨੇ ਅਪੀਲ ਸੰਗਰੂਰ ਦੇ ਨੂੰ, ਕਿ ਬਈ ਸਾਰੇ ਜਾਣੇ ਜਿਹੜੇ ਆ ਬੰਦੀ ਸਿੰਘਾਂ ਦੇ ਨਾਮ ਤੇ ਬੀਬੀ ਕਮਲਦੀਪ ਕੌਰ ਜੀ ਨੂੰ ਵੋਟ ਪਾਓ। ਜੀ ਤਾਂ ਗੱਲ ਇਹ ਆ ਕਿ ਦੇਖੋ, ਜਿੰਨੀਆਂ ਮਰਜ਼ੀ ਉਹਨੇ ਚਿੱਠੀਆਂ ਲਿਖਣ, ਜੋ ਮਰਜ਼ੀ ਆ, ਲੋਕ ਅਸਲ ਦੇ ਵਿੱਚ ਅਕਾਲੀ ਦਲ ਦੇ ਨਾਲ ਹਾਲੇ ਵੀ ਖਫਾ ਨੇ। ਹਾਲਾਂਕਿ ਜੇ ਤੁਸੀਂ ਦੇਖੋਗੇ ਤਾਂ ਸੰਗਰੂਰ ਜ਼ਿਮਨੀ ਚੋਣ ਦੇ ਵਿੱਚ ਜੀ ਪੋਸਟਰ ਤੇ ਬੀਬੀ ਕਮਲਦੀਪ ਕੌਰ ਜੀ ਨਜ਼ਰ ਆਉਂਦੇ ਆ, ਚੋਣ ਨਿਸ਼ਾਨ ਨਜ਼ਰ ਆਉਂਦਾ, ਬਲਵੰਤ ਸਿੰਘ ਰਾਜੋਆਣਾ ਨਜ਼ਰ ਆਉਂਦੇ ਨੇ, ਪਰ ਬਾਦਲ ਫੈਮਿਲੀ ਨਜ਼ਰ ਨਹੀਂ ਆਉਂਦੀ। ਇਹੀ ਆਪਣੇ ਆਪ ਦੇ ਵਿੱਚ ਪ੍ਰਗਟਾਵਾ ਹੈ ਜਿਹੜੀ ਗੱਲ ਮੈਂ ਕਰ ਰਿਹਾ ਉਹਦਾ, ਪ੍ਰਤੱਖ ਤੌਰ ਤੇ, ਕਿ ਹਾਲੇ ਵੀ ਬਾਦਲ ਫੈਮਿਲੀ ਜਿਹੜੀ ਆ ਉੱਤੇ ਨਹੀਂ ਆ ਪਾ ਰਹੀ। ਤਾਂ ਮੁੱਖ ਤੌਰ ਤੇ ਉਹਨਾਂ ਦਾ ਟੀਚਾ ਇਹੋ ਹੈ ਕਿ ਬੰਦੀ ਸਿੰਘਾਂ ਦੇ ਮਾਮਲੇ ਤੇ ਵੋਟ ਜਿਹੜੀ ਹੈ ਇੱਕ ਵਾਰੀ ਇਕੱਠੀ ਕੀਤੀ ਜਾਵੇ ਇੱਕ ਸਾਈਡ ਤੇ। ਤਾਂ ਇਹੀ ਯਤਨ ਹੈ। ਇਹਦੇ ਵਿੱਚ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਆ, ਜਥੇਦਾਰ ਅਕਾਲ ਤਖਤ ਸਾਹਿਬ, ਤਾਂ ਉਹ ਵੀ ਬਿਆਨ ਦਿੰਦੇ ਨੇ, ਪ੍ਰਤੱਖ ਅਪ੍ਰਤੱਖ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ। ਤਾਂ ਦੂਸਰੇ ਪਾਸੇ ਚਿੱਠੀ ਆ ਗਈ ਖੁੱਲ ਕੇ ਕਿ ਸਿਮਰਨਜੀਤ ਸਿੰਘ ਮਾਨ ਦੀ ਉਹਨਾਂ ਨੇ ਆਲੋਚਨਾ ਕੀਤੀ ਆ, ਅਸਿੱਧੇ ਤੌਰ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਇਹਨਾਂ ਦੀ ਤੇ ਏਜੰਸੀਆਂ ਨਾਲ ਸੈਟਿੰਗ ਹੈ। ਇਹ ਬਹੁਤ ਵੱਡੀ ਗੱਲ ਆ ਕਿ ਕਿੱਥੇ ਦੋਵੇਂ ਧਿਰਾਂ ਇੱਕਮਿਕ ਹੋ ਰਹੀਆਂ ਸਨ, ਪੰਥਕ ਏਕਤਾ ਵੱਲ ਵੱਧ ਰਹੀਆਂ ਸਨ, ਪਰ ਕਿੱਥੇ ਹੁਣ ਏਡਾ ਵੱਡਾ ਪਾਟਕ ਪੈ ਗਿਆ ਕਿ ਦੋਵੇਂ ਧਿਰਾਂ, ਮੈਨੂੰ ਲੱਗਦਾ ਕਿ ਸਿਮਰਨਜੀਤ ਸਿੰਘ ਮਾਨ ਵੀ ਇਹਦਾ ਪ੍ਰਤੀਕਰਮ ਦੇਣਗੇ ਨਾ, ਕਿ ਦੋਵੇਂ ਧਿਰਾਂ ਹੁਣ ਆਮੋ ਸਾਹਮਣੇ ਆ। ਇਸ ਕਰਕੇ ਪੰਥਕ ਏਕਤਾ ਤਾਂ ਬੜੀ ਦੂਰ ਦੀ ਗੱਲ ਰਹਿ ਗਈ ਆ। ਹੁਣ ਇਹ ਵੇਖਣਾ ਹੋਏਗਾ ਕਿ ਜਿਵੇਂ ਉੱਥੇ ਭਗਵੰਤ ਮਾਨ ਪ੍ਰਚਾਰ ਕਰ ਰਹੇ ਆ, ਔਰ ਉਹ ਵੀ ਸਿਮਰਨਜੀਤ ਸਿੰਘ ਮਾਨ ਬਾਰੇ ਕਹਿ ਰਹੇ ਆ ਕਿ ਅਸੀਂ ਪਿਆਰ ਦੀ ਗੱਲ ਕਰਦੇ ਹਾਂ, ਤਲਵਾਰ ਦੀ ਗੱਲ ਕਰਦੇ ਹਾਂ, ਤਾਂ ਉਹ ਉਹਨਾਂ ਦੇ ਧਾਰਮਿਕ ਚਿੰਨ੍ਹ ਤੇ ਸਵਾਲ ਚੁੱਕ ਰਹੇ ਨੇ ਕਿ ਇਹ ਤਾਂ ਬਈ ਨੌਜਵਾਨਾਂ ਨੂੰ ਕਹਿੰਦੀ ਇੱਧਰ ਆ ਜਾਓ, ਅਸੀਂ ਉਹਨਾਂ ਨੂੰ ਕਹਿੰਦੇ ਕਿ ਚੰਗੇ ਪਾਸੇ ਜਾਓ। ਤਾਂ ਕਹਿਣ ਦਾ ਭਾਵ ਇਹੋ ਆ ਕਿ ਹੁਣ ਮਸਲਾ ਜਿਹੜਾ, ਜੇ ਤੁਸੀਂ ਦੇਖੋਗੇ ਭਗਵੰਤ ਸਿੰਘ ਦਾ ਬਿਆਨ ਜਾਂ ਰਾਜੋਆਣਾ ਜੀ ਦੇ ਜਿਹੜੇ ਇਸ ਤਰ੍ਹਾਂ ਦੇ ਬੋਲ ਨੇ, ਹਾਂਜੀ, ਇਹਨਾਂ ਦੇ ਸਾਰਿਆਂ ਦੇ, ਤਾਂ ਉਹ ਕਿਤੇ ਨਾ ਕਿਤੇ ਇਸ਼ਾਰਾ ਕਰਦੇ ਕਿ ਸਿਮਰਨਜੀਤ ਸਿੰਘ ਮਾਨ ਅਸਲ ਦੇ ਵਿੱਚ ਫਾਈਟ ਦੇ ਵਿੱਚ ਹੈਗੇ ਨੇ ਕਿਤੇ ਨਾ ਕਿਤੇ, ਜਿਹੜਾ ਨਿਸ਼ਾਨਾ ਅਚਾਨਕ ਦੋ ਵੱਡੀਆਂ ਧਿਰਾਂ ਦਾ ਉਧਰ ਨੂੰ ਹੋ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਵੇਖਣਾ ਹੋਏਗਾ ਕਿ ਦੇਖੋ ਗੱਲ ਕੀ ਹੈ ਕਿ ਸੱਤਾਧਾਰੀਆਂ ਨੂੰ ਇੱਕ ਅੱਜ ਤਾਂ ਹੁੰਦਾ ਹੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਕੋਈ ਦੋ ਰਾਏ ਨਹੀਂ ਹੈ ਕਿ ਉਹ ਹੁੰਦਾ
ਥੋੜਾ ਬਹੁਤਾ ਐਡਵਾਂਟੇਜ ਜਿਹੜਾ ਹਮੇਸ਼ਾ ਰਹਿੰਦਾ। ਪਰ ਇਹ ਵੇਖਣਾ ਹੋਏਗਾ ਕਿ ਜੇ ਜਿੱਤਦੀ ਆਮ ਆਦਮੀ ਪਾਰਟੀ ਤਾਂ ਕਿੰਨੀਆਂ ਵੋਟਾਂ ਨਾਲ ਜਿੱਤਦੀ ਹੈ, ਮਾਰਜਨ ਘਟਦਾ ਜਾਂ ਵੱਧਦਾ। ਸੈਕੰਡ ਚੀਜ਼ ਹੈ ਕਿ ਭਗਵੰਤ ਸਿੰਘ ਮਾਨ ਇਹ ਇਲੈਕਸ਼ਨ ਲੜ ਰਹੇ ਨੇ ਇੱਕ ਤਰ੍ਹਾਂ ਨਾਲ, ਹਾਲਾਂਕਿ ਉਹ ਪਰਦੇ ਦੇ ਪਿੱਛੇ ਕਹਿ ਲਓ ਜਾਂ ਥੋੜਾ ਜਿਹਾ ਪਿੱਛੇ ਹੋ ਕੇ ਲੜਾ ਰਹੇ ਨੇ, ਪਰ ਸੀਟ ਉਹਨਾਂ ਦੀ ਆ, ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਲੜਾਈ ਉਹ ਲੜ ਰਹੇ ਨੇ। ਤਾਂ ਦੂਸਰੇ ਪਾਸੇ ਸਿਮਰਨਜੀਤ ਸਿੰਘ ਉਹ ਟੱਕਰ ਚ ਆਉਂਦੇ ਦੂਜੇ ਨੰਬਰ ਤੇ, ਜਾਂ ਉਹ ਪਹਿਲੇ ਨੰਬਰ ਤੇ, ਜਾਂ ਕੋਈ ਦੂਸਰਾ ਦੂਜੇ ਨੰਬਰ ਤੇ, ਤਾਂ ਤੀਜੇ ਚੌਥੇ ਪੰਜਵੇਂ ਤੇ ਕੌਣ, ਜਾਂ ਅਕਾਲੀ ਦਲ ਬਾਜੀ ਮਾਰਦਾ ਤਾਂ ਫਿਰ ਦੂਜੇ ਨੰਬਰ ਤੇ ਕੌਣ ਹੋਏਗਾ। ਮਤਲਬ ਕਿ ਗੇਮ ਤਾਂ ਉਲਝ ਪਈ ਜੀ। ਹਾਲਾਂਕਿ ਮੈਂ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਹਾਲੇ ਵੀ ਐਡਵਾਂਟੇਜ ਨਜ਼ਰ ਆਉਂਦਾ ਹੈ, ਪਰ ਸੰਗਰੂਰ ਚੋਣ ਐਡੀ ਸੌਖੀ ਜਾਪਦੀ ਨਹੀਂ ਆਮ ਆਦਮੀ ਪਾਰਟੀ ਵਾਸਤੇ। ਮਤਲਬ ਕਿ ਮਾਰਜਨ ਦੀ ਮੈਂ ਤਾਂ ਹੀ ਗੱਲ ਕਰਦਾ। ਤਾਂ ਜੇ ਮੰਨ ਲਓ ਸਿਮਰਨਜੀਤ ਸਿੰਘ ਮਾਨ ਦਾ ਗ੍ਰਾਫ ਤੇਜ਼ੀ ਨਾਲ ਅੱਗੇ ਵੱਧਦਾ ਤਾਂ ਬਹੁਤ ਵੱਡੀ ਟੱਕਰ ਵੀ ਹੋ ਸਕਦੀ ਹੈ, ਕਿਉਂਕਿ ਇੱਥੋਂ ਦੇ ਲੋਕਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਅੱਗੇ ਜਿਤਾਇਆ ਜੀ। ਏਐਸਆਈ ਨੇ ਖੁਦਕੁਸ਼ੀ ਕੀਤੀ ਹੈ ਮਿੰਟੂ ਜੀ, ਤੇ ਕੁਝ ਦੋਸ਼ ਵੀ ਲਾਏ ਨੇ। ਹਾਂਜੀ ਦੇਖੋ, ਇਹ ਏਐਸਆਈ ਪਰੜੀ ਤੇ ਲਿਟ ਗਿਆ ਤੇ ਉਸ ਤੋਂ ਬਾਅਦ ਗੱਡੀ ਫਿਰ ਉੱਤੋਂ ਦੀ ਟੱਪ ਗਈ, 2 ਟੋਟੇ ਬਦਨ ਹੋ ਗਿਆ, 2 ਟੋਟੇ ਸਰੀਰ ਹੋ ਗਿਆ। ਉਸ ਤੋਂ ਬਾਅਦ ਫਿਰ ਇਹਦਾ ਸੁਸਾਈਡ ਨੋਟ ਜਿਹੜਾ ਮਿਲਿਆ। ਤਾਂ ਅਸਲ ਚ ਕੀ ਹੈ ਕਿ ਇਹ ਬੰਦਾ ਪਹਿਲਾਂ ਟ੍ਰੈਫਿਕ ਦੇ ਵਿੱਚ ਸੀ, ਬਾਅਦ ਦੇ ਵਿੱਚ ਏਐਸਆਈ ਪ੍ਰਮੋਟ ਹੋ ਗਿਆ, ਸਲੇਮ ਟਾਬੇ ਥਾਣੇ ਦੇ ਵਿੱਚ ਆਇਆ ਸੀਗਾ ਸ਼ਾਇਦ, ਤੇ ਉੱਤੇ ਬਾਅਦ ਇਹਨੂੰ ਇੱਕ ਜਾਇਦਾਦ ਦੇ ਝਗੜੇ ਦਾ ਮੁਕੱਦਮਾ ਜਿਹੜਾ ਉਹ ਮਿਲਿਆ, ਇਹ ਕਰ ਰਿਹਾ ਸੀਗਾ ਉਹਦੇ ਵਿੱਚ ਜਾਂਚ ਪੜਤਾਲ। ਤਾਂ ਹੋਇਆ ਕੀ ਹੈ ਕਿ ਕਿਸੇ ਇੱਕ ਧਿਰ ਨੇ ਇਹਦੇ ਤੇ ਦੋਸ਼ ਲਾ ਦਿੱਤੇ ਕਰਪਸ਼ਨ ਦੇ, ਜਦ ਕਿ ਸੁਸਾਈਡ ਨੋਟ ਦੇ ਵਿੱਚ ਇਹਨੇ ਕਿਹਾ ਕਿ ਇਹਨਾਂ ਨੇ ਡਾਕੂਮੈਂਟ ਫੜਾਉਣ ਦੇ ਬਹਾਨੇ ਪੈਸੇ ਫੜਾ ਕੇ ਤੇ ਉਹ ਵੀਡੀਓ ਵਗੈਰਾ ਜਿਹੜਾ ਸ਼ੂਟ ਕਰ ਲਿਆ, ਤੇ ਹੁਣ ਮੈਨੂੰ ਪ੍ਰੈਸ਼ਰਾਈਜ਼ ਕਰ ਰਿਹਾ, ਜਿਸ ਦੇ ਚੱਲਦੇ 4 ਬੰਦਿਆਂ ਦਾ ਨਾਂ ਲਿਖ ਕੇ ਸੁਸਾਈਡ ਕਰ ਦਿੰਦਾ ਏਐਸਆਈ। ਦੇਖੋ ਗੱਲ ਇਹ ਆ ਕਿ ਜੇ ਤੇ ਮਤਲਬ ਕਿ ਇਸ ਤਰ੍ਹਾਂ ਦਾ ਕੋਈ ਰਿਸ਼ਵਤਖੋਰ ਹੋਵੇ ਤੇ ਉਹ ਤੇ ਮਰਦਾ ਵੀ ਨਹੀਂ, ਕਿਉਂਕਿ ਉਹਨੂੰ ਹੁੰਦਾ ਹੈ ਕਿ ਮੈਂ ਤੇ ਕੀਤਾ ਇਹੋ ਜਿਹਾ ਕੰਮ, ਮੈਂ ਤੇ ਕੀਤਾ। ਅੱਜ ਕੱਲ ਕਿਉਂਕਿ ਦੇਖੋ ਸਰਕਾਰ ਥੋੜੀ ਜਿਹੀ ਬਦਲੀ ਆ, ਮਾਹੌਲ ਬਦਲਿਆ, ਤਾਂ ਹੁੰਦਾ ਕੀ ਹੈ ਕਿ ਇਸ ਤਰ੍ਹਾਂ ਵੀ ਲੋਕ ਟਰੈਪ ਕਰ ਲੈਂਦੇ ਆ ਕਿ ਬੰਦਾ ਜਿਹੜਾ ਫਸਾ ਲਈਏ ਕਿਸੇ ਤਰੀਕੇ ਦੇ ਨਾਲ। ਇਹ ਵੀ ਚੀਜ਼ਾਂ ਹੈਗੀਆਂ, ਸਾਰੇ ਪੁਲਿਸ ਵਾਲੇ ਜਿਹੜੇ ਉਹ ਕਰਪਟ ਨਹੀਂ ਹੁੰਦੇ। ਦੀ ਇੱਕ ਮਿਸਾਲ ਦੇ ਦਿੰਦਾ ਮੈਂ ਨਾਲ ਹੀ, ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਇਆ ਜਿਹਦੇ ਵਿੱਚ ਇੱਕ ਨੌਜਵਾਨ ਨੂੰ ਪੁਲਿਸੀਆ ਘੇਰ ਕੇ ਖਲੋਤਾ ਵਾ, 500 ਰੁਪਏ ਦਾ ਉਹ ਨੋਟ ਦੇ ਰਿਹਾ, ਉਹ ਕਹਿੰਦਾ ਕਿ ਕਿਉਂ ਯਾਰ, ਕਿਉਂ ਸਾਨੂੰ ਤੁਸੀਂ ਬਦਨਾਮ ਕਰਦੇ ਹੋ, ਕਿਉਂ ਸਾਨੂੰ ਤੁਸੀਂ ਕਰਪਟ ਬਣਾਉਂਦੇ ਹੋ, ਕਿਉਂ ਤੂੰ ਉਂਝ ਕਹਿ ਦੇ ਕਿ ਯਾਰ ਮੈਂ ਜਾਣਾ, ਮੇਰੀ ਮਜਬੂਰੀ ਆ, ਜਾਂ ਮੇਰੇ ਕੋਲ ਆ ਚੀਜ਼ ਦੀ ਘਾਟ ਹੈ, ਮੈਨੂੰ ਜਾਣ ਦੇ, ਤਾਂ ਤੂੰ ਮੈਨੂੰ ਦਾਗੀ ਕਿਉਂ ਕਰ ਰਿਹਾ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਸੀ ਕਿ ਕੁਝ ਅਫਸਰ ਜਿਹੜੇ ਆ ਉਹ ਇਮਾਨਦਾਰੀ ਨਾਲ ਡਿਊਟੀ ਕਰਦੇ ਰਹੀ ਆ। ਸਾਰੀ ਪੁਲਿਸ ਇੱਕੋ ਜਿਹੀ ਨਹੀਂ ਹੁੰਦੀ, ਪਰ ਇੱਥੇ ਹੁਣ ਇਹ ਵੇਖਣਾ ਹੋਏਗਾ ਕਿ ਇਹ ਬੰਦਾ ਮਰਿਆ ਤਾਂ ਕਿਤੇ ਨਾ ਕਿਤੇ ਕੋਈ ਦੁੱਖ ਤੇ ਲੱਗਾ ਹੋਏਗਾ, ਤੇ ਜੇ ਬੰਦੇ ਨੇ ਕੰਮ ਕੀਤਾ ਹੋਵੇ ਉਹਨੂੰ ਕੀ ਹੈ ਕਿ ਵੱਧ ਤੋਂ ਵੱਧ ਕੇਸ ਪੈ ਜਾਏਗਾ, ਹਾਈ ਕੋਰਟ ਜਾ ਕੇ ਜ਼ਮਾਨਤ ਕਰਵਾ ਲਏਗਾ। ਪਰ ਗੱਲ ਇਹ ਹੈ ਕਿ ਹੁਣ ਇਸ ਤਰ੍ਹਾਂ ਵੀ ਮਾਮਲੇ ਜਿਹੜੇ ਆ ਨਾ ਉਹ ਵੱਧਦੇ ਨੇ ਅੱਗੇ, ਕਿ ਕੁਝ ਲੋਕ ਅੱਜ ਕੱਲ ਵੀਡੀਓ ਵਗੈਰਾ ਬਣਾ ਲੈਂਦੇ ਆ। ਇੱਥੇ ਪਿਛਲੇ ਦਿਨੀ ਮੁਕਤਸਰ ਜ਼ਿਲ੍ਹੇ ਚ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਹਾਲਾਂਕਿ ਫਿਰ ਉਹਦੇ ਵਿੱਚ ਹਾਈ ਕੋਰਟ ਦੇ ਵਿੱਚ ਜਾ ਕੇ ਉਸ ਪੁਲਿਸ ਵਾਲੇ ਨੂੰ ਬਾਹਰ ਦੀ ਬਾਹਰ ਬੇਲ ਵੀ ਮਿਲ ਜਾਂਦੀ ਆ। ਉਹ ਕਹਿਣ ਦਾ ਮਤਲਬ ਇਹ ਆ ਕਿ ਬਈ ਇਹਦੇ ਚ ਹੁਣ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿ ਅਸਲ ਦੇ ਵਿੱਚ ਕਹਾਣੀ ਕੀ ਵਾਪਰੀ ਆ, ਕਿ ਵਾਕਿਆ ਏਐਸਆਈ ਨੇ ਕੁਝ ਪੈਸੇ ਵਗੈਰਾ ਲਏ ਸਨ, ਤੇ ਜੇ ਨਹੀਂ ਤਾਂ ਉਸ ਪਰਿਵਾਰ ਤੇ ਫਿਰ ਪਰਚਾ ਤਾਂ ਬਣਦਾ, ਜਾਂ ਉਸ ਧਿਰ ਤੇ ਪਰਚਾ ਤਾਂ ਬਣਦਾ ਜਿਹੜਾ ਇਸ ਨੇ ਮਜਬੂਰ ਕਰਕੇ ਬੰਦਾ ਇੱਥੋਂ ਤੱਕ ਮਰਨ ਵਾਸਤੇ ਕਹਿ ਲੋ ਕਿ ਪਰੜੀਆਂ ਤੇ ਲੇਟਣ ਲਈ ਮਜਬੂਰ ਕਰ ਦਿੱਤਾ ਹੈ। ਔਰ ਸਭ ਤੋਂ ਵੱਡੀ ਗੱਲ ਇੱਕ ਹੋਰ ਵੀ ਹੈ ਕਿ ਇਸ ਤਰ੍ਹਾਂ ਦਾ ਵਰਕਲੋਡ, ਇਸ ਤਰ੍ਹਾਂ ਦਾ ਪ੍ਰੈਸ਼ਰ ਪੁਲਿਸ ਹੈਂਡਲ ਕਰ ਰਹੀ ਹੈ, ਕਿਉਂਕਿ ਅੱਗੇ ਵੀ ਆਪਾਂ ਜੇ ਦੇਖੀਏ 10 ਕੁ ਦਿਨ ਪਹਿਲਾਂ ਤਾਂ ਜਲੰਧਰ ਦੇ ਵਿੱਚ ਇੱਕ ਏਐਸਆਈ ਨੇ ਖੁਦ ਨੂੰ ਗੋਲੀ ਮਾਰ ਕੇ ਸੁਸਾਈਡ ਕੀਤੀ ਹੈ, ਤਾਂ ਉੱਥੇ ਵੀ ਮਸਲਾ ਕੁਝ ਇਸੇ ਕਿਸਮ ਦਾ ਨਿਕਲਿਆ, ਉਹਦੇ ਚ ਵੀ ਪਰਚਾ ਹੋਇਆ। ਤਾਂ ਇਹ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਇਹਦੇ ਵਿੱਚ ਹੁਣ ਥੋੜਾ ਜਿਹਾ ਧਿਆਨ ਰੱਖਣ ਦੀ ਲੋੜ ਹੈ, ਕਿ ਜਿੱਥੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਵੇ, ਝੂਠੀ ਸ਼ਿਕਾਇਤ ਦਾ ਦਬਾਅ ਜਾਂ ਆਪਣੇ ਅਧਿਕਾਰੀਆਂ ਦਾ ਦਬਾਅ ਵੀ ਜਿਹੜਾ ਉਹ ਵੀ ਇੱਕ ਐਸਾ ਰੋਲ ਅਦਾ ਕਰ ਸਕਦਾ ਕਿ ਕਿਸੇ ਦੀ ਜ਼ਿੰਦਗੀ ਵਾਸਤੇ ਖਤਰਾ ਬਣਦਾ। ਜੀ, ਕਾਂਗਰਸੀਆਂ ਦਾ ਹੱਲਾ ਬੋਲ ਮਿੰਟੂ ਜੀ ਅੱਜ ਵੀ ਜਾਰੀ ਰਿਹਾ ਜੀ। ਹਾਂਜੀ ਦੇਖੋ, ਰਾਹੁਲ ਗਾਂਧੀ ਨੂੰ ਅੱਜ ਫਿਰ ਤੀਜੇ ਦਿਨ ਈਡੀ ਵਿੱਚ ਪੇਸ਼ ਹੋਣਾ ਸੀਗਾ, ਈਡੀ ਸਾਹਮਣੇ ਪੇਸ਼ ਹੋਣਾ ਸੀਗਾ, ਤਾਂ ਇਹਨਾਂ ਦੀ ਹੈਟ੍ਰਿਕ ਵੱਜ ਗਈ।
ਗੱਲ ਕੀ ਹੈ ਕਿ 1977 ਵਾਲਾ ਮਾਹੌਲ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਜੀ ਮਾਹੌਲ ਬੜੀ ਚੀਜ਼ ਹੁੰਦਾ ਹੈ। ਜਦੋਂ ਇੰਦਰਾ ਗਾਂਧੀ ਨੂੰ ਉਦੋਂ ਪੁਲਿਸ ਨੇ ਫੜਿਆ ਸੀਗਾ ਨਾ, ਤਾਂ ਇਸੇ ਤਰ੍ਹਾਂ ਕਾਂਗਰਸ ਨੇ ਮਾਹੌਲ ਬਣਾ ਦਿੱਤਾ ਸੀਗਾ। ਔਰ ਕਮਾਲ ਦੀ ਗੱਲ ਹੈ ਕਿ ਅਗਲੇ ਦਿਨ ਨੈਕਸਟ ਡੇ ਛੱਡਣਾ ਪਿਆ ਸੀ ਇੰਦਰਾ ਗਾਂਧੀ। ਤਾਂ ਉਸੇ ਤਰ੍ਹਾਂ ਸੜਕਾਂ ਤੇ ਆ ਗਏ, ਪਰ ਕਾਂਗਰਸ ਉਹ 1977 ਵਾਲੀ ਕਾਂਗਰਸ ਨਹੀਂ। ਹੂੰ ਇਹਨਾਂ ਦਬਾਅ ਹੈ ਨਹੀਂ, ਕਿਉਂਕਿ ਬਹੁਤ ਸਾਰੇ ਸੂਬਿਆਂ 'ਚ ਇਹਨਾਂ ਦੀਆਂ ਸਰਕਾਰਾਂ ਹੈ ਨਹੀਂ। ਜਿਵੇਂ ਹੁਣ ਆਪਾਂ ਪੰਜਾਬ ਦੀ ਮਿਸਾਲ ਲੈ ਲਈਏ, ਇਹ ਗਏ ਨੇ ਚੰਡੀਗੜ੍ਹ, ਉਹਨਾਂ ਨੇ ਅੱਗੋਂ ਮਾਰੇ ਤੇ ਤਰਾਰ ਜਿਹੜੇ ਹੁੰਦੇ ਨੇ ਫੁਹਾਰੇ ਜੇ, ਤੇ ਨਹਾ ਧੋ ਕੇ ਆ ਗਏ। ਫਿਰ ਬੜੇ ਹੰਗੂਰੀ, ਹੋਰ ਕੀ ਕਰ ਸਕਦੇ ਸੀ। ਇਹਨਾਂ ਨੇ ਐਲਾਨ ਕੀਤਾ ਸੀ। ਬੇਸਿਕਲੀ ਕੀ ਹੈ ਕਿ ਨਾ ਸਿਰਫ ਈਡੀ ਦੇ ਬੁਲਾਵਿਆਂ ਤੇ ਵਿਰੋਧ ਹੋ ਰਿਹਾ ਹੈ, ਬਲਕਿ ਕੱਲ ਇਹਨਾਂ ਦੇ ਹੈੱਡਕੁਆਟਰ ਤੇ ਪੁਲਿਸ ਪਹੁੰਚ ਗਈ ਸੀ। ਜੀ ਉਸ ਜੀ ਤੋਂ ਬਾਅਦ ਇਹ ਮਾਮਲਾ ਹੋਰ ਭੜਕ ਗਿਆ। ਇਹਦੇ ਵਿੱਚ ਇਹਨਾਂ ਨੇ ਕਾਲ ਦਿੱਤੀ ਕਿ ਜਿਹੜੇ ਰਾਜ ਭਵਨ ਹੁੰਦੇ, ਮਤਲਬ ਕਿ ਰਾਜਪਾਲਾਂ ਦੀ ਜਿਹੜੀ ਰਹਿائش ਜਾਂ ਕੰਮ ਕਰਦੀ ਜਗ੍ਹਾ ਹੈ, ਬਈ ਉਹ ਘੇਰਾਓ ਕਰੋ ਉਹਨਾਂ ਦਾ। ਤਾਂ ਇਸ ਕਰਕੇ ਅੱਜ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਇਹ ਹੱਲਾ ਬੋਲ ਕੀਤਾ ਗਿਆ। ਪਰ ਮੈਨੂੰ ਲੱਗਦਾ ਕਿ ਬੇਸ਼ੱਕ 1977 ਵਾਲਾ ਇਤਿਹਾਸ ਨਾ ਦੁਹਰਾਇਆ। ਹਾਲਾਂਕਿ ਅੱਜ ਰਾਹੁਲ ਗਾਂਧੀ ਨੇ ਟਾਈਮ ਮੰਗਿਆ ਕਿ ਬਈ ਮੈਨੂੰ ਸੋਮਵਾਰ ਤੱਕ ਦਾ ਟਾਈਮ ਦਿਓ, ਕੱਲ ਨੂੰ ਮੈਂ ਪੇਸ਼ ਨਹੀਂ ਹੋ ਸਕਾਂਗਾ, ਉਹ ਪਤਾ ਨਹੀਂ ਕੀ ਫੈਸਲਾ ਹੋਏਗਾ। ਪਰ 1977 ਵਾਲਾ ਬੇਸ਼ੱਕ ਟਾਈਮ ਜਿਹੜਾ ਕਾਂਗਰਸ ਦਾ ਨਹੀਂ ਹੈ, ਪਰ ਮੈਨੂੰ ਇਉਂ ਲੱਗਦਾ ਕਿ ਜਿਸ ਤਰ੍ਹਾਂ ਇਹ ਕਰ ਰਹੇ ਆ, ਕਿਤੇ ਇਹ ਚੀਜ਼ ਜਿਹੜੀ ਆ ਰਾਹੁਲ ਗਾਂਧੀ ਦੇ ਹੱਕ 'ਚ ਨਾ ਭੁਗਤ ਜਾਵੇ, ਕਿ ਰਾਹੁਲ ਗਾਂਧੀ ਜਿਹੜਾ ਇੱਕ ਵੱਡਾ ਲੀਡਰ ਬਣ ਕੇ ਉੱਭਰ ਜਾਵੇ। ਕਿਉਂਕਿ ਜੇ ਆਪਾਂ ਦੇਖੀਏ, ਮਸਲਾ ਤਾਂ ਅਖੀਰ ਦੇ ਵਿੱਚ ਇਹੀ ਹੁੰਦਾ ਹੈ ਨਾ ਕਿ ਆਪੋਜੀਸ਼ਨ ਤੁਹਾਨੂੰ ਸਪਰੈਸ ਕਰਦੀ ਹੈ, ਜੇਲ੍ਹ 'ਚ ਸੁੱਟਦੀ ਹੈ, ਜਾਂ ਇਸ ਤਰ੍ਹਾਂ ਏਜੰਸੀਆਂ ਮਗਰ ਲਾਉਂਦੀ ਹੈ। ਤਾਂ ਜੇ ਰਾਹੁਲ ਗਾਂਧੀ ਇਸ ਭੱਠੀ ਦੇ ਵਿੱਚੋਂ ਤਪ ਕੇ ਨਿਕਲਦਾ, ਤੇ ਮੇਰੇ ਖਿਆਲ ਦੇ ਨਾਲ ਕਾਂਗਰਸ ਵਾਸਤੇ ਦੁਬਾਰਾ ਇੱਕ ਵੱਡਾ ਲੀਡਰ ਜਿਹੜਾ ਆਪਾਂ ਵੇਖ ਸਕਦੇ ਹਾਂ ਸੁਭਾਵੀ ਤੌਰ ਤੇ। ਹਾਲਾਂਕਿ ਹਾਲੇ ਇਹ ਗਾਂਹ ਦੀਆਂ ਗੱਲਾਂ ਨੇ, ਪਰ ਕਿਉਂਕਿ ਜਿਹੜਾ ਆਖਰੀ ਦਾਅ ਸੀਗਾ ਉਹ ਸੈਂਟਰ ਸਰਕਾਰ ਚੱਲ ਚੁੱਕੀ ਆ। ਤਾਂ ਜੇ ਇਸ ਦਾਅ ਦੇ ਵਿੱਚ ਇਹ ਮੋੜਵਾਂ ਦਾਅ ਲਾ ਕੇ ਉਹਨਾਂ ਨੂੰ ਪੁੱਠਾ ਸੁੱਟ ਦਿੰਦੇ ਨੇ, ਤਾਂ ਫਿਰ ਕਹਾਣੀ ਜਿਹੜੀ ਉਹ ਪਲਟ ਜਾਏ। ਜੀ 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 ਤੇ ਜਾਂਦੇ ਜਾਂਦੇ ਮਿੰਟੂ ਜੀ, ਅਗਨੀਵੀਰ ਸਕੀਮ ਦੀ ਗੱਲ ਕਰੀਏ, ਇਹਦਾ ਜਿਹੜਾ ਵਿਰੋਧ ਹੋ ਰਿਹਾ ਸੀ ਕਈ ਸੂਬਿਆਂ ਦੇ ਵਿੱਚ ਹਿੰਸਕ ਹੋ ਗਿਆ। ਹਾਂਜੀ, ਕਈ ਸੂਬਿਆਂ ਦੇ ਵਿੱਚ, ਹਰਿਆਣੇ ਦੇ ਵਿੱਚ ਵੀ ਪਹੁੰਚ ਗਿਆ ਜੀ ਇਹ ਵਿਰੋਧ ਜਿਹੜਾ। ਜੀ ਪਲਵਲ ਦੇ ਵਿੱਚ ਡੀਸੀ ਦੀ ਰਿਹਾਇਸ਼ ਤੱਕ ਵੀ ਲੋਕ ਪਹੁੰਚੇ ਨੇ। ਤਾਂ ਉੱਥੇ ਮੇਰੇ ਖਿਆਲ ਦੇ ਨਾਲ ਪੱਥਰਬਾਜ਼ੀ ਹੋਈ ਆ, ਪੁਲਿਸ ਨੂੰ ਫਾਇਰਿੰਗ ਵੀ ਕਰਨੀ ਪਈ ਆ। ਤਾਂ ਉਹਦੇ ਵਿੱਚ ਕੋਈ ਜ਼ਖਮੀ ਹੋਇਆ ਜਾਂ ਨਹੀਂ ਹੋਇਆ, ਇਹਦੇ ਬਾਰੇ ਕਿਉਂਕਿ ਹੁਣ ਸਵੇਰੇ ਤਫਸੀਲ ਮਿਲੇਗੀ, ਮੀਡੀਆ ਰਿਪੋਰਟਾਂ ਬਹੁਤੀਆਂ ਨਹੀਂ ਆ ਰਹੀਆਂ। ਟੋਟਲ ਇੰਡੀਆ ਦੇ ਮੇਰੇ ਖਿਆਲ ਦੇ ਨਾਲ ਲਾ ਲਓ ਕਿ 1.5 ਤੋਂ 2 ਦਰਜਨ ਜਿਹੜੇ ਹੋਣਗੇ ਜਿਨ੍ਹਾਂ ਦੇ ਵਿੱਚ ਵਾਇਲੈਂਸ ਜਿਹੜੀ ਆ ਪਹੁੰਚ ਗਈ। ਮਤਲਬ ਕਿ ਸ਼ਿਵਲਿੰਗ ਵਾਲੀ ਗੱਲਬਾਤ, ਹਿਜਾਬ ਵਾਲੀ ਗੱਲਬਾਤ, ਉਸ ਤੋਂ ਬਾਅਦ ਫਿਰ ਹਿੰਦੂ ਮੁਸਲਮਾਨ ਬਲਡੋਜ਼ਰ ਵਾਲੀ ਗੱਲਬਾਤ, ਇਹਨਾਂ ਸਾਰੀਆਂ ਗੱਲਾਂ ਬਾਤਾਂ ਤੋਂ ਬਾਅਦ ਹੁਣ ਅਗਨੀਵੀਰ ਦੇ ਵਿਰੋਧ ਦੇ ਵਿੱਚ ਜਿਹੜੀ ਅਗਨੀ ਪ੍ਰੀਖਿਆ ਹੋ ਰਹੀ ਹੈ ਕੇਂਦਰ ਸਰਕਾਰ ਦੀ, ਉਹ ਵੀ ਹਿੰਸਾਤਮਕ ਹੋ ਗਈ ਆ। ਬਿਹਾਰ ਦੇ ਵਿੱਚ ਤੇ 2 ਟ੍ਰੇਨਾਂ ਹੀ ਫੂਕ ਦਿੱਤੀਆਂ ਗਈਆਂ ਅੱਜ ਨੌਜਵਾਨਾਂ ਵੱਲੋਂ। ਤਾਂ ਦੇਖੋ ਗੱਲ ਕੀ ਹੈ ਕਿ ਇਹਨਾਂ ਨੇ ਜੋ ਕੀਤਾ, ਮੈਂ ਤੇ ਆਪ ਉਸ ਚੀਜ਼ ਨੂੰ ਠੀਕ ਨਹੀਂ ਮੰਨਦਾ ਕਿ ਜਿਸ ਤਰ੍ਹਾਂ ਫੌਜ ਠੇਕੇ ਤੇ ਮੱਧਕਾਲੀਨ ਯੁੱਗ ਦੇ ਵਿੱਚ ਜਿਸ ਤਰ੍ਹਾਂ ਰਾਜੇ ਕਿਰਾਏ ਤੇ ਫੌਜਾਂ ਲੈ ਲਿਆ ਕਰਦੇ ਸੀਗੇ, ਫਿਰ ਜਿਵੇਂ ਸੈਕੰਡ ਵਰਲਡ ਵਾਰ ਦੇ ਵਿੱਚ ਗੋਰਿਆਂ ਨੇ ਭਰਤੀ ਕੀਤੀ, ਇਹ ਤੇ ਉਸੇ ਤਰਜ਼ ਤੇ ਚੱਲ ਪਏ ਆ। ਤਾਂ ਕੋਈ ਠੋਸ ਪਾਲਿਸੀ ਨਹੀਂ, ਕੋਈ ਲੋਕਾਂ ਦਾ ਕੰਸੈਂਟ ਨਹੀਂ, ਕੋਈ ਲੋਕਾਂ ਦੇ ਨਾਲ ਰਾਏ ਮਸ਼ਵਰਾ ਨਹੀਂ, ਸਿੱਧਾ ਬਸ ਜਿਵੇਂ ਕਿਸਾਨਾਂ ਨਾਲ ਕੀਤਾ ਸੀਗਾ ਉਵੇਂ ਉਹਨਾਂ ਨਾਲ, ਨੌਜਵਾਨਾਂ ਨਾਲ ਕਰ ਦਿੱਤਾ। ਜੈ ਜਵਾਨ ਜੈ ਕਿਸਾਨ ਕਿੱਥੇ ਨਾਰਾ? ਜੈ ਜਵਾਨ ਜੈ ਕਿਸਾਨ ਦਾ ਨਾਰੇ ਦਾ ਅਰਥ ਪਤਾ ਕੀ ਸੀਗਾ? ਕਿ ਤੁਹਾਡਾ ਜਿਹੜਾ ਕਿਸਾਨ ਹੈ ਉਹ ਵੀ ਇੱਜ਼ਤ ਦੀ ਜ਼ਿੰਦਗੀ ਜੀ, ਤੇ ਤੁਹਾਡੇ ਜਵਾਨ ਨੂੰ ਵੀ ਇੱਕ ਸਨਮਾਨ ਮਿਲੇ। ਇਹ ਹੈ ਇਸ ਨਾਰੇ ਦੀ ਸਾਰਥਕਤਾ, ਜਾਂ ਕਹਿ ਲਓ ਕਿ ਅਸਲ ਅਰਥ। ਜੈ ਜਵਾਨ ਜੈ ਕਿਸਾਨ ਤੇ ਰੇਖ ਕਹਿ ਦਿੰਦਾ। ਤਾਂ ਇੱਥੇ ਕੀ ਹੈ ਕਿ ਕਿਸਾਨ ਨੂੰ ਵੀ ਇਹਨਾਂ ਨੇ ਰਗੜਿਆ ਅੱਗੇ। ਹੁਣ ਜਵਾਨ ਹੈ ਜਿਹੜਾ, ਕਿ ਉਹਨੂੰ ਵੀ ਇਸ ਤਰ੍ਹਾਂ। ਮੈਂ ਤੇ ਦੇਖੋ ਇਹਦੇ ਵਿੱਚ ਜਿੰਨਾ ਕੁ ਪੜ੍ਹਿਆ, ਜਿੰਨਾ ਕੁ ਦੇਖਿਆ, ਮੇਰੇ ਆਪਣੇ ਤਰਕ ਹੋ ਸਕਦਾ ਮੈਂ ਗਲਤ ਹੋਵਾਂ, ਮੈਂ ਤੇ ਤੁੱਛ ਬੁੱਧੀ ਵਾਲਾ ਇਨਸਾਨ ਹੈ। ਮੈਨੂੰ ਤੇ ਜੋ ਲੱਗਦਾ ਹੈ ਇਹ ਠੇਕੇ ਤੇ ਫੌਜ ਵਾਲਾ ਸਿਸਟਮ ਹੈ ਨਾ ਜਿਹੜਾ, ਇਹ ਠੀਕ ਨਹੀਂ ਹੈ, ਇੰਡੀਆ ਦੇ ਵਿੱਚ ਠੀਕ ਨਹੀਂ ਹੈ। ਤੁਸੀਂ ਹੋਰ ਵੱਖ-ਵੱਖ ਤਰੀਕਿਆਂ ਨਾਲ ਆਪਣੇ ਡਿਫੈਂਸ ਦੇ ਬਜਟ ਦੇ ਵਿੱਚ ਕਟੌਤੀ ਕਰ ਸਕਦੇ ਹੋ ਜੇ ਤੁਹਾਡਾ ਪੈਨਸ਼ਨ ਦਾ ਬਜਟ ਬਹੁਤ ਜ਼ਿਆਦਾ ਵੱਧ ਰਿਹਾ, ਪਰ ਇਸ ਤਰ੍ਹਾਂ ਕਰਨਾ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। ਔਰ ਜੇ ਤੁਸੀਂ ਪੜ੍ਹੋਗੇ ਇਹਨੂੰ ਗੌਰ ਦੇ ਨਾਲ, ਉਹਦੇ ਵਿੱਚ ਕਈ ਚੀਜ਼ਾਂ ਨੇ ਕਿ ਇਹਦੇ ਵਿੱਚ ਜਿਹੜਾ ਅਗਨੀਵੀਰਾਂ ਦਾ ਰੈਂਕ ਹੀ ਅੱਡ ਹੋਏਗਾ। ਫਿਰ ਸਿਪਾਹੀ, ਰਾਈਫਲਮੈਨ, ਗਨਰ, ਸੇਲਰ,
ਏਅਰਮੈਨ, ਇਹ ਤਦ ਤੱਕ ਨਹੀਂ ਇਹਨਾਂ ਨੂੰ ਕਿਹਾ ਜਾਏਗਾ ਜਦੋਂ ਤੱਕ ਉਹਨਾਂ ਦੀ ਮਤਲਬ ਕਿ ਰੈਗੂਲਰ ਗਾਹ ਭਰਤੀ ਨਹੀਂ ਹੋ ਜਾਂਦੀ। ਜੀ ਇਹਨਾਂ ਦੀ ਵਰਦੀ ਵੀ ਜਿਹੜੀ ਆ ਉਹ ਆਮ ਮਤਲਬ ਕਿ ਆਰਮੀ ਮੈਨਸ ਤੋਂ ਅਲੱਗ ਹੋਏਗੀ। ਫਿਰ ਫਰਕ ਹੋ ਗਿਆ ਨਾ। ਹੂੰ ਹੁਣ ਇੱਕ ਦਫ਼ਤਰ ਦੇ ਵਿੱਚ ਮੇਰੇ ਇਹੀ ਕੁਝ ਮੇਰੇ ਤਰਕ ਨੇ ਹੋ ਸਕਦਾ ਗੱਲ ਤੋਂ ਕਿ ਕਿਸੇ ਅਫਸਰ ਕਿਸੇ ਦੀ ਥਾਂ ਤੇ ਤੁਸੀਂ ਕਿਸੇ ਦਫ਼ਤਰ ਦੇ ਵਿੱਚ ਕਿਸੇ ਅਫਸਰ ਦੇ ਤਹਿਤ ਕੰਮ ਕਰਦੇ ਹੋ, ਮਤਹਿਤ ਕੰਮ ਕਰਦੇ ਹੋ, ਤੁਸੀਂ 4 ਜਾਣੇ ਹੋ, 2 ਰੈਗੂਲਰ ਨੇ ਤੇ 2 ਕੱਚੇ ਨੇ। ਹੂੰ 2 ਰੈਗੂਲਰ ਜਾਂ ਜਿਵੇਂ ਇੱਧਰ ਇਹਨਾਂ ਮੁਲਕਾਂ ਦੇ ਵਿੱਚ ਆ ਜਿਹੜਾ ਪੱਕਾ ਤੇ ਜਿਹੜਾ ਕੱਚਾ ਫਰਕ ਹੈਗਾ ਨਾ ਦੋਨਾਂ 'ਚ ਬਹੁਤ ਫਰਕ ਹੈ। ਜੀ ਦੋਨਾਂ ਦੇ ਲਾਈਫ ਸਟਾਈਲ 'ਚ ਵੀ ਬਹੁਤ ਫਰਕ ਹੈ। ਜੀ ਸੋ ਗੱਲ ਇਹ ਆ ਕਿ ਜਿਹੜਾ ਰੈਗੂਲਰ ਆ ਤੇ ਜਿਹੜਾ ਦੂਸਰਾ ਇੱਕ ਠੇਕੇ ਤੇ ਆ ਬੰਦਾ, ਤਾਂ ਉਹਨਾਂ ਦੇ ਵਿੱਚ ਇੱਕ ਫਰਕ ਪੈ ਜਾਏਗਾ ਤੇ ਫੌਜ ਦੇ ਵਿੱਚ ਫਰਕ ਨਹੀਂ ਪੈਣਾ ਚਾਹੀਦਾ, ਮਾਸਾ ਤੋਲਾ ਵੀ ਫਰਕ ਨਹੀਂ ਪੈਣਾ ਚਾਹੀਦਾ। ਜੀ ਤੇ ਤਰਕ ਨੇ ਬਹੁਤ ਸਾਰੇ ਸਵਾਲ ਨੇ, ਇਹ ਕਹਿੰਦੇ ਆ ਕਿ ਐਵਰੇਜ ਏਜ ਜਿਹੜੀ ਆ ਉਹ ਤੁਸੀਂ ਘੱਟ ਕਰਨੀ ਹੈ। ਮੇਰਾ ਉੱਥੇ ਵੀ ਤਰਕ ਆ ਕਿ ਤੁਸੀਂ ਫਿਰ 25 ਸਾਲ ਤੱਕ ਕਿਉਂ ਨਹੀਂ ਕਰਦੇ? ਕਿਉਂਕਿ ਜੇ ਤੁਸੀਂ ਕਹਿ ਰਹੇ ਹੋ ਕਿ 31 ਤੋਂ ਅਸੀਂ 26 ਸਾਲ ਤੱਕ ਐਵਰੇਜ ਏਜ ਲੈ ਕੇ ਆਉਣੀ ਹੈ, ਤਾਂ ਫਿਰ 25-26 ਸਾਲ ਤੱਕ ਕਰ ਲਓ, ਕਿਉਂਕਿ ਤਾਂ ਐਵਰੇਜ ਏਜ ਦੇ ਵਿੱਚ ਹੀ ਆ ਜਾਣਗੇ। ਫਿਰ 17 ਤੋਂ 21 ਕਿਉਂ? ਨਾਲੇ ਤੁਹਾਡੇ ਕੋਲ ਗ੍ਰੈਜੂਏਟ ਆ ਜਾਣਗੇ, ਫਿਰ 8 ਸਾਲ 10 ਸਾਲ ਦੀ ਜੌਬ ਕਿਉਂ ਨਹੀਂ? ਗੱਲ ਇਹ ਹੈ ਕਿ ਬਹੁਤ ਸਾਰੇ ਸਵਾਲ ਹੋਣਗੇ। ਸੀਰੀਆ ਦੇ ਵਿੱਚ ਲੜਾਕੇ ਜਿਹੜੇ ਆ ਉਹ ਹਾਇਰ ਕਰ ਲਏ ਜਾਂਦੇ ਆ। ਯੂਕਰੇਨ ਤੋਂ ਖਬਰ ਆਈ ਸੀ। ਕੱਲ ਨੂੰ ਇੱਥੇ ਮੰਨ ਲਓ ਕੁਝ ਹਾਲਾਤ ਖਰਾਬ ਹੁੰਦੇ ਆ ਤੇ ਜੇ ਕੱਲ ਨੂੰ ਇਹੋ ਜਿਹੇ ਜਿਹੜੇ ਨੌਜਵਾਨ ਆ, ਜਿਹੋ ਜਿਹਾ ਮਾਹੌਲ ਚੱਲਦਾ, ਖਾਸ ਤੌਰ ਤੇ ਬਹੁ ਗਿਣਤੀ ਦੇ ਨਾਲ ਜਿਹੜੇ ਸੰਬੰਧਤ ਨੇ, ਜੇ ਉਹਨਾਂ ਨੂੰ ਹਥਿਆਰਬੰਦ ਟ੍ਰੇਨਿੰਗ ਦੇ ਕੇ ਮੁੜ ਕੇ ਏਦਾਂ ਖੁੱਲਾ ਛੱਡ ਦਿੱਤਾ ਜਾਂਦਾ ਤਾਂ ਕੁਝ ਵੀ, ਚਾਹੇ ਉਹ ਦੇਸ਼ ਪ੍ਰੇਮ ਦੇ ਨਾਮ ਤੇ, ਚਾਹੇ ਉਹ ਨਫ਼ਰਤ ਦੇ ਨਾਮ ਤੇ, ਹਿੰਦੂ ਮੁਸਲਮਾਨ ਦੇ ਨਾਮ ਤੇ, ਹਿੰਦੂ ਸਿੱਖ ਦੇ ਨਾਮ ਤੇ, ਉਹ ਤਾਂ ਫਿਰ ਕੁਝ ਵੀ ਉਹਨਾਂ ਤੋਂ ਕਰਵਾਇਆ ਜਾ ਸਕਦਾ ਹੈ, ਘੱਟ ਗਿਣਤੀਆਂ ਦੇ ਖਿਲਾਫ ਜਾਂ ਇੱਕ ਧਰਮ ਵਿਸ਼ੇਸ਼ ਦੇ ਖਿਲਾਫ। ਸੋ ਬਹੁਤ ਸਾਰੀਆਂ ਚੀਜ਼ਾਂ ਸੋਚਣ ਵਾਲੀਆਂ ਨੇ। ਉਹ ਕਿਸੇ ਦੇਸ਼ ਵਿਰੋਧੀ ਤਾਕਤ ਦੇ ਹੱਥੇ ਚੜ ਸਕਦੇ ਨੇ, ਕੁਝ ਵੀ ਕਰ ਸਕਦੇ ਆ। ਕੱਲ ਨੂੰ ਆਪਣੇ ਗੈਂਗ ਵੀ ਬਣਾ ਸਕਦੇ ਜੇ ਬੇਰੁਜ਼ਗਾਰ ਰਹਿ ਗਏ ਤਾਂ। ਔਰ ਇਹ ਵੀ ਤੁਸੀਂ ਦੇਖੋ ਨਾ ਕਿ ਜਿਹੜਾ ਬੰਦਾ ਸ਼ਾਨਾਮਤੀ ਆਰਮੀ ਦੀ ਵਰਦੀ ਪਹਿਨ ਕੇ ਬੜੀ ਇੱਜ਼ਤ ਦੀ ਜ਼ਿੰਦਗੀ ਜੀ ਕੇ 4 ਸਾਲਾਂ ਬਾਅਦ ਜੇ ਉਹ ਕੱਲ ਨੂੰ ਕਿਤੇ ਕਿਸੇ ਏਟੀਐਮ ਦੇ ਸਾਹਮਣੇ ਖਲੋਤਾ ਹੋਵੇ ਤੇ ਕੀ ਫੀਲ ਕਰੇਗਾ? ਜਾਂ ਅਡਾਨੀਆਂ ਬਾਨੀਆਂ ਦੇ ਗੋਦਾਮ ਦੇ ਅੱਗੇ ਰਾਖਾ ਬਣਿਆ ਹੋਵੇ, ਕੀ ਫੀਲ ਕਰੇਗਾ? ਕੀ ਫੀਲ ਕਰੇਗਾ? ਸੋ ਬਹੁਤ ਸਾਰੀਆਂ ਗੱਲਾਂ ਨੇ। ਵਿਰੋਧ ਜਿਹੜਾ ਉਹ ਹਿੰਸਾਤਮਕ ਨਹੀਂ ਹੋਣਾ ਚਾਹੀਦਾ ਸੀਗਾ। ਗੱਡੀਆਂ ਦੀ ਭੰਨ ਤੋੜ, ਇਹ ਜਿਹੜੀ ਸਾੜ ਫੂਕ ਨਹੀਂ ਸੀ ਹੋਣੀ ਚਾਹੀਦੀ। ਪਰ ਨੌਜਵਾਨਾਂ ਦੇ ਆਪਣੇ ਆਕਰੋਸ਼ ਨੇ, ਆਪਣੇ ਗੁੱਸੇ ਨੇ, ਰੋਸੇ ਨੇ, ਕੀ ਕਹਿ ਸਕਦੇ ਹਾਂ ਕਿ ਇਸ ਮੁਲਕ ਦੇ ਵਿੱਚ ਕੁਝ ਵੀ ਸਹੀ ਨਹੀਂ ਜਾ ਰਿਹਾ ਇਸ ਟਾਈਮ। ਜੀ ਮਿੰਟੂ ਜੀ, ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ, ਕਈ ਵੱਡੀਆਂ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਜੀ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਇਓ, ਪ੍ਰੋਗਰਾਮ ਚੱਲ ਰਿਹਾ ਖਬਰ ਤੇ ਨਜ਼ਰ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸੁਣਦੇ ਰਹੋ ਪੰਜਾਬੀ ਰੇਡੀਓ USA।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਵਧਦੇ ਹਾਂ ਕੁਝ ਹੋਰ ਖਬਰਾਂ ਦੇ ਵੱਲ, ਕੁਝ ਹੋਰ ਖਬਰਾਂ ਦੀਆਂ ਜਾਣਕਾਰੀਆਂ ਵੀ ਤੁਹਾਨੂੰ ਦਿੰਦੇ ਚੱਲਦੇ ਹਾਂ। ਸ਼ੁਰੂਆਤ ਕਰਾਂਗੇ ਪਾਕਿਸਤਾਨ ਤੋਂ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿੱਚ ਦੋ ਵਿਅਕਤੀਆਂ ਵੱਲੋਂ ਘੱਟ ਗਿਣਤੀ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਦੋ ਨਾਬਾਲਗ ਭੈਣਾਂ ਦੇ ਨਾਲ ਕਥਿਤ ਤੌਰ ਤੇ ਜਬਰ ਜਨਾਹ ਕੀਤਾ ਗਿਆ। ਇਸ ਇਲਾਕੇ ਦੇ ਪੁਲਿਸ ਮੁਲਾਜ਼ਮ ਇਰਸ਼ਾਦ ਯਾਕੂਬ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ 16 ਤੇ 17 ਸਾਲ ਦੀਆਂ ਦੋਵੇਂ ਭੈਣਾਂ 5 ਜੂਨ ਨੂੰ ਸਵੇਰੇ ਆਪਣੇ ਘਰੋਂ, ਜਿਹੜਾ ਕਿ ਘਰ ਉਹਨਾਂ ਦਾ ਬਹਾਵਲ ਨਗਰ ਦੇ ਵਿੱਚ ਪੈਂਦਾ ਹੈ, ਆਪਣੇ ਘਰੋਂ ਖੇਤਾਂ ਨੂੰ ਗਈਆਂ ਸਨ। ਇਸੇ ਦੌਰਾਨ ਦੋ ਵਿਅਕਤੀਆਂ ਨੇ ਉਹਨਾਂ ਨੂੰ ਬੰਦੂਕ ਦਿਖਾ ਕੇ ਅਗਵਾ ਕੀਤਾ ਅਤੇ ਦੋਨਾਂ ਭੈਣਾਂ ਦੇ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਹ ਫਰਾਰ ਹੋ ਗਏ। ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਉਮਰ ਅਸ਼ਫਾਕ ਤੇ ਕਾਸਿਫ ਅਲੀ ਵਜੋਂ ਹੋਈ ਹੈ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਮੈਡੀਕਲ ਜਾਂਚ ਦੇ ਵਿੱਚ ਦੋਵਾਂ ਕੁੜੀਆਂ ਦੇ ਨਾਲ ਜਬਰ ਜਨਾਹ ਦੀ ਪੁਸ਼ਟੀ ਹੋ ਚੁੱਕੀ ਹੈ। ਉਮਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਹੜਾ ਉਮਰ ਅਸ਼ਫਾਕ ਹੈ, ਪੁਲਿਸ ਦੇ ਮੁਤਾਬਕ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਕਾਸਿਫ ਨੇ ਗ੍ਰਿਫਤਾਰੀ ਤੋਂ ਪਹਿਲਾਂ ਹੀ ਅਦਾਲਤ ਤੋਂ ਜ਼ਮਾਨਤ ਲੈ ਲਈ ਹੈ। ਕਾਸਿਫ ਇਸ ਇਲਾਕੇ ਦੇ ਰਸੂਖਵਾਨ ਪਰਿਵਾਰ ਦੇ ਨਾਲ ਸੰਬੰਧਿਤ ਦੱਸਿਆ ਗਿਆ। ਉਧਰ ਦੂਜੇ ਪਾਸੇ ਅਗਨੀਪਥ ਸਕੀਮ ਹੈ ਜਿਹੜੀ ਕੇਂਦਰ ਸਰਕਾਰ ਦੀ, ਉਹਦੀ ਬਾਬਤ ਗੱਲ ਕਰਕੇ ਹਟੇ ਹਾਂ। ਕਈ ਸੂਬਿਆਂ ਦੇ ਵਿੱਚ ਹਿੰਸਕ ਜਿਹੜੇ ਆ ਰੋਸ ਮੁਜ਼ਾਹਰੇ ਹੋ ਰਹੇ ਨੇ ਤੇ ਇਸੇ ਦੇ ਤਹਿਤ ਹੁਣ ਜਿਹੜਾ ਬਿਆਨ ਆ ਰਹੇ ਨੇ। ਅਗਨੀਪਥ ਸਕੀਮ ਦੇ ਤਹਿਤ ਫੌਜ ਦੀ ਰੈਜੀਮੈਂਟਲ ਪ੍ਰਣਾਲੀ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਇਸੇ ਦੇ ਲਾਗੂ ਹੋਣ ਤੇ ਪਹਿਲੇ ਸਾਲ ਤੇ ਹੀ ਭਰਤੀ ਹੋਣ ਵਾਲਿਆਂ ਦੀ ਗਿਣਤੀ ਹਥਿਆਰਬੰਦ ਬਲਾਂ ਦੇ ਵਿੱਚ ਸਿਰਫ 3% ਹੋਵੇਗੀ। ਸਰਕਾਰੀ ਜਿਹੜੇ ਅਫਸਰ ਆ ਉਹਨਾਂ ਦੀ ਜਿਹੜੀਆਂ ਟਿੱਪਣੀਆਂ, ਉਹ ਕਹਿੰਦੇ ਕਿ ਜਦੋਂ ਦੇਸ਼ ਦੇ ਵਿੱਚ ਵੱਡੇ ਪੱਧਰ ਤੇ ਰੋਸ ਮੁਜ਼ਾਹਰੇ ਹੋ ਰਹੇ ਸਨ, ਸਰਕਾਰੀ ਵੱਡੇ ਅਫਸਰਾਂ ਨੇ ਇਸੇ ਰੋਸ ਮੁਜ਼ਾਹਰਿਆਂ ਦੇ ਦਰਮਿਆਨ ਇਹ ਗੱਲ ਕਹੀ ਹੈ ਕਿ ਰੈਜੀਮੈਂਟਲ ਪ੍ਰਣਾਲੀ ਦੇ ਵਿੱਚ ਕੋਈ ਬਦਲਾਅ ਨਹੀਂ ਆ ਤੇ ਇਸ ਦੇ ਲਾਗੂ ਹੋਣ ਦੇ ਪਹਿਲੇ ਸਾਲ ਦੇ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਹਥਿਆਰਬੰਦ ਬਲਾਂ ਦੇ ਵਿੱਚ ਸਿਰਫ 3% ਹੋਵੇਗੀ। ਇਹਦੇ ਇੰਪੈਕਟ ਕੀ ਨੇ, ਮਾੜੇ ਅਸਰ ਕੀ ਨੇ, ਉਹ ਤਾਂ ਮਿੰਟੂ ਜੀ ਦੱਸ ਕੇ ਗਏ ਨੇ, ਇਸੇ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣਿਆ ਹੀ ਹੈ। ਪਰ ਨਾਲ-ਨਾਲ ਇਹ ਵੀ ਹੈ ਕਿ ਇੱਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਸਾਹਿਬ ਇਸ ਵੇਲੇ ਹਿਮਾਚਲ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ, ਉੱਥੇ ਫੁੱਲ ਸੁੱਟੇ ਜਾ ਰਹੇ ਨੇ। ਦੂਜੇ ਪਾਸੇ ਆਮ ਲੋਕ ਲੜਦੇ ਰਹੇ ਕਿ ਫਲਾਂ ਬੰਦਾ ਫਲਾਂ ਧਰਮ ਤੋਂ ਆ, ਫਲਾਂ ਬੰਦਾ ਫਲਾਂ ਧਰਮ ਤੋਂ ਹੈ, ਪਰ ਅਸਲ ਦੇ ਵਿੱਚ ਆਪਣੇ ਹਿੱਤਾਂ, ਬੇਰੁਜ਼ਗਾਰੀ, ਭੁੱਖਮਰੀ, ਗਰੀਬੀ ਲਈ ਕੋਈ ਨਹੀਂ ਲੜਿਆ। ਇਹ ਸੱਚ ਹੈ। ਦੇਸ਼ ਦੇ ਵਿੱਚ ਹਰ ਗੱਲ ਤੇ ਮੋਦੀ ਸਰਕਾਰ, ਮੋਦੀ ਦੀ ਭਗਤੀ ਕੀਤੀ ਗਈ, ਵਿਅਕਤੀ ਵਿਸ਼ੇਸ਼ ਦੀ ਭਗਤੀ ਕੀਤੀ ਗਈ, ਉਹਦੇ ਆਲੇ ਦੁਆਲੇ ਨੈਰੇਟਿਵ ਘੁੰਮਿਆ ਗਿਆ। ਜੇ ਮੋਦੀ ਸਾਹਿਬ ਨੇ ਕਿਹਾ ਕਿ ਤਾੜੀਆਂ ਮਾਰੋ ਤਾਂ ਸਟੇਜ ਦੇ ਉੱਤੋਂ ਬੈਠਿਆਂ ਨੇ ਤਾੜੀਆਂ ਲੋਕਾਂ ਨੇ ਭੀੜ ਦੇ ਵਿੱਚ ਖੜ ਕੇ ਮਾਰੀਆਂ। ਜੇ ਮੋਦੀ ਸਾਹਿਬ ਨੇ ਕਿਹਾ ਕਿ ਫਲਾਂ ਲੀਡਰ ਮਾੜਾ ਹੈ, ਫਲਾਂ ਫਿਲਮ ਅਭਿਨੇਤਾ ਮਾੜਾ ਹੈ, ਤਾਂ ਚੱਕ ਕੇ ਉਹਦੇ ਘਰ ਮੂਹਰੇ ਪ੍ਰਦਰਸ਼ਨ ਕਰਨ ਚਲੇ ਗਏ। ਤਾਂ ਮਤਲਬ ਜੋ ਸਟੇਜ ਤੋਂ ਹੁਕਮ ਹੋਇਆ ਅਸੀਂ ਉਹੀ ਕੀਤਾ। ਪਿਛਲੇ 8 ਸਾਲਾਂ ਦੇ ਵਿੱਚ ਕਿੰਨੇ ਕੁ ਅਖਬਾਰਾਂ, ਕਿੰਨੇ ਕੁ ਟੀਵੀ ਸਟੇਸ਼ਨਸ, ਰੇਡੀਓ ਸਟੇਸ਼ਨਸ, ਟੀਵੀ ਚੈਨਲਾਂ ਨੇ ਭਾਰਤ ਦੀ ਜਿਹੜੀ ਹੈ ਬੇਰੁਜ਼ਗਾਰੀ, ਭੁੱਖਮਰੀ, ਗਰੀਬੀ ਜਿਹੜੀ ਹੈ ਇਹ ਤੇ ਚਰਚਾ ਕੀਤੀ ਹੋਵੇ? ਨਹੀਂ। ਅਸੀਂ ਚਰਚਾ ਕਰਦੇ ਰਹੇ ਕਿ ਜਿਹੜੀ ਹਿੰਦੂ ਮੁਸਲਮਾਨ ਦੀ ਡਿਬੇਟ ਹੁੰਦੀ ਹੈ, ਕਿਹੜੀ ਥਾਂ ਮੌਬ ਲਿੰਚਿੰਗ ਹੋਈ ਹੈ, ਕਿਹੜੀ ਥਾਂ ਮੌਬ ਲਿੰਚਿੰਗ ਵਾਲਿਆਂ ਦੇ ਉੱਤੇ ਜਿਹੜਾ ਉਹਨਾਂ ਨੂੰ ਬਾਅਦ ਦੇ ਵਿੱਚ ਜਦੋਂ ਜੇਲ੍ਹ ਭੇਜ ਦਿੱਤਾ ਗਿਆ, ਜਦੋਂ ਵਾਪਸ ਆਏ ਤਾਂ ਉਹਨਾਂ ਦੇ ਫੁੱਲਾਂ ਦੇ ਹਾਰ ਪਾਏ ਗਏ। ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਹੀ ਜਿਹੜਾ ਉਲਝੇ ਰਹੇ, ਪਰ ਹੁਣ ਸਾਨੂੰ ਚੇਤਾ ਆਇਆ ਵੀ ਅਸੀਂ ਤਾਂ ਰੁਜ਼ਗਾਰ ਵੀ ਸਾਨੂੰ ਚਾਹੀਦਾ ਤੇ ਉਹ ਰੁਜ਼ਗਾਰ ਦੀ ਜਿਹੜੀ ਸਕੀਮ ਆ ਉਹ ਕੇਂਦਰ ਸਰਕਾਰ ਨੇ ਘੜੀ ਹੈ। ਹੋ ਸਕਦਾ ਇਹ ਚੀਜ਼ਾਂ ਸੱਚ ਨਾ ਹੋਣ, ਪਰ ਜਿਹੜੇ ਆਰਥਿਕ ਮਾਹਰ ਨੇ ਜਾਂ ਜਿਹੜੇ ਸਿਆਸੀ ਮਾਹਰ ਨੇ ਉਹ ਕਹਿੰਦੇ ਇਹ ਤਾਂ ਸਿਰਫ ਟ੍ਰੇਲਰ ਆ। ਇਹ ਤਾਂ ਜਿਹੜੀਆਂ ਅੱਜ ਅਸੀਂ ਗੱਡੀਆਂ ਫੂਕ ਸਾੜਨ ਦੀ ਘਟਨਾਵਾਂ ਵੇਖ ਰਹੇ ਹਾਂ, ਇਹ ਤਾਂ ਸਿਰਫ ਟ੍ਰੇਲਰ ਆ। ਭਾਰਤ ਦੀ ਅੱਧੋ ਵੱਧ ਜਨਤਾ ਨੂੰ ਅੱਜ ਤੋਂ 2 ਸਾਲਾਂ ਬਾਅਦ ਮਹਿਸੂਸ ਹੋਊਗਾ ਕਿ ਉਹ ਗਰੀਬ ਹੋ ਚੁੱਕੀ ਹੈ। ਹਾਲੇ ਉਹ ਨਹੀਂ, ਹਾਲੇ ਉਹਨਾਂ ਦੇ ਅੱਗੇ ਜਿਹੜੇ ਨੈਰੇਟਿਵ ਸਿਰਜੇ ਹੋਏ ਨੇ, ਹਾਲੇ ਉਹ ਉਹਨਾਂ ਦੇ ਵਿੱਚ ਹੀ ਬਿਜ਼ੀ ਨੇ। ਹਾਲੇ ਲੋਕਾਂ ਨੂੰ ਇਹ ਮਹਿਸੂਸ ਹੋਣ ਨਹੀਂ ਲੱਗਿਆ ਕਿ ਅਸੀਂ ਗਰੀਬ ਹਾਂ ਤੇ ਦੇਸ਼ ਦੀ ਸਰਕਾਰ ਨੇ, ਜਿਹੜੀ ਸਰਕਾਰ ਨੂੰ ਉਹ ਕਹਿੰਦੇ ਕਿ ਇਹੀ ਬੰਦਾ ਸਰਵਸ਼੍ਰੇਸ਼ਟ ਹੈ, ਇਹੀ ਬੰਦਾ ਸਰਵ-ਪ੍ਰਵਾਨ ਤੇ ਇਹੀ ਬੰਦਾ ਮਹਾਨ ਆ, ਉਸ ਬੰਦੇ ਨੇ ਬਹੁਤੇ ਅਸਾਸੇ ਵੇਚ ਦਿੱਤੇ ਜਾਂ ਪ੍ਰਾਈਵੇਟਾਈਜੇਸ਼ਨ ਕਰ ਦਿੱਤਾ ਹੈ। ਤਾਂ ਹਾਲੇ ਹੌਲੀ-ਹੌਲੀ ਨੀਂਦ ਹੈ ਜਿਹੜੀ ਉਹ ਲੋਕਾਂ ਦੀ ਖੁੱਲ ਰਹੀ ਹੈ, ਪਰ ਹਿੰਸਾ ਨੂੰ ਜਾਇਜ਼ ਨਹੀਂ ਕਿਹਾ ਜਾ ਸਕਦਾ। ਹਿੰਸਾ ਕਿਸੇ ਵੀ ਸਮਾਜ ਦੇ ਲਈ ਮਾੜੀ ਆ, ਹਿੰਸਾ ਕਿਸੇ ਵੀ ਸਮਾਜ ਨੂੰ ਤਰੱਕੀ ਤੇ ਨਹੀਂ ਲਿਜਾ ਸਕਦੀ। ਸੋ ਪਰ ਇਹਨਾਂ ਚੀਜ਼ਾਂ ਦੀ ਸ਼ੁਰੂਆਤ ਹਮੇਸ਼ਾ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਦੀਆਂ। ਬਾਅਦ ਦੇ ਵਿੱਚ ਲੋਕ ਜਦੋਂ ਆਵਾਜ਼ ਚੁੱਕਦੇ ਨੇ ਤਾਂ ਕਈ ਵਾਰੀ ਪ੍ਰਦਰਸ਼ਨ ਹਿੰਸਕ ਹੋ ਜਾਂਦੇ ਨੇ, ਪਰ ਕਈ ਵਾਰੀ ਪ੍ਰਦਰਸ਼ਨ ਹਿੰਸਕ ਕਰਵਾ ਵੀ ਦਿੱਤੇ ਜਾਂਦੇ ਨੇ। ਖੈਰ, ਉਧਰ ਦੂਜੇ ਪਾਸੇ ਸੁਰੱਖਿਆ ਮੰਤਰੀ ਰਾਜਨਾਥ ਸਿੰਘ ਕਹਿੰਦੇ ਆ ਵੀ ਪਾਕਿਸਤਾਨ ਦੀ ਭਾਰਤ ਪ੍ਰਤੀ ਹਜ਼ਾਰਾਂ ਜ਼ਖਮ ਦੇ ਕੇ ਜਿਹੜੀ ਖੂਨ ਖਰਾਬੇ ਵਾਲੀ ਪਹੁੰਚ ਹੈ, ਉਹਦਾ ਢੁਕਵਾਂ ਜਵਾਬ ਦੇਵਾਂਗੇ। ਉਹਨਾਂ ਨੇ ਕਿਹਾ ਵੀ ਜਿਹੜੇ ਗੁਆਂਢੀ ਮੁਲਕ ਹੈ, ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ
ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਤਾਂ ਇਹਦਾ ਢੁਕਵਾਂ ਜਿਹੜਾ ਉਹ ਜਵਾਬ ਦੇਣਗੇ। ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਬੋਲਣ ਦੀ ਤਿੱਖੀ ਆਲੋਚਨਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮਾਨ ਹਮੇਸ਼ਾ ਖਾਲਿਸਤਾਨ ਅਤੇ ਪੰਥ ਪ੍ਰਸਤੀ ਦੀ ਗੱਲ ਕਰਦੇ ਰਹੇ ਨੇ, ਪਰ ਉਹਨਾਂ ਵੱਲੋਂ ਗਾਂਧੀ ਪਰਿਵਾਰ ਦੇ ਹੱਕ ਦੇ ਵਿੱਚ ਬੋਲਣਾ ਬੇਹੱਦ ਮੰਦਭਾਗਾ ਹੈ। ਜੇ ਜਾਣਬੁੱਝ ਕੇ ਕਿਸੇ ਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਜਾਂਦਾ ਤਾਂ ਉਹ ਇਸ ਗੱਲ ਦੇ ਖਿਲਾਫ ਨੇ, ਪਰ ਕਿਸੇ ਦੇ ਕੇਸ ਦੇ ਵਿੱਚ ਜਾਂਚ ਦੇ ਮੰਤਵ ਨਾਲ ਕਿਸੇ ਵੀ ਆਗੂ ਨੂੰ ਈਡੀ ਜਾਂ ਕੋਈ ਹੋਰ ਏਜੰਸੀ ਬੁਲਾਉਂਦੀ ਹੈ ਤਾਂ ਉਸ ਦੇ ਵਿੱਚ ਗਲਤ ਗੱਲ ਜਿਹੜੀ ਹੈ ਉਹ ਨਹੀਂ ਹੈ। ਸੋ ਕਾਂਗਰਸੀ ਆਗੂਆਂ ਦੀ ਏਜੰਸੀਆਂ ਸਾਹਮਣੇ ਜਿਹੜੀ ਇਸ ਵੇਲੇ ਪੇਸ਼ੀਆਂ ਹੋ ਰਹੀਆਂ ਉਹਨਾਂ ਨੂੰ ਲੈ ਕੇ ਸਾਡੇ ਜਿਹੜੇ ਪੰਥਕ ਹਲਕਿਆਂ ਦੇ ਵਿੱਚ ਵਿਚਰਦੇ ਆਗੂ ਆ ਉਹਨਾਂ ਦੇ ਵਿੱਚ ਵੀ ਆਪਸੀ ਮਤਭੇਦ ਨੇ। ਖੈਰ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜ ਕਰਨਵੀਰ ਸਿੰਘ ਜੀ। ਉਹਨਾਂ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਤੁਸੀਂ ਜਾਣੋਗੇ, ਸੁਣੋਗੇ ਅਮਰੀਕਾ ਤੇ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਕੁਝ ਖਾਸ ਜਾਣਕਾਰੀਆਂ। ਜੁੜੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ।